ਕਿਸੇ ਲਾਸ਼ ਦੇ ਉੱਤੋਂ ਦੀ ਛਾਲ ਮਾਰ ਕੇ ਲੰਘਣਾ ਪੈਂਦਾ ਸੀ, ਕਿਸੇ ਤੇ ਪੈਰ ਵੀ ਆ ਜਾਂਦਾ ਸੀ ਤੇ ਜਿਹੜੀ ਜਗ੍ਹਾ ਨਹੀਂ ਥੱਲੇ ਲੱਭਦੀ ਫਿਰ ਪੈਰ ਉੱਤੇ ਰੱਖਣਾ ਪੈਂਦਾ। ਹਾਂਜੀ, ਤੇ ਕੋਈ ਰੋੜ ਕੇ ਆਪੇ ਹੀ ਰਾਵੀ 'ਚ ਲੱਗੀਆਂ ਜਾਂਦੀਆਂ ਹਨ। ਇਹ ਇੰਨੀ ਬਹੁਤ ਦੁਨੀਆ ਮਰੀ। ਉਹ ਜਿਹੜਾ ਅਲੀਆਬਾਦ ਪਿੰਡ ਹੈ ਨਾ, ਉੱਥੇ ਸਾਡੇ ਅੱਖੀ ਵੇਖਦਿਆਂ ਪੂਰੀ ਗੱਡੀ ਸਿੱਖਾਂ ਦੀ ਇੱਧਰੋਂ ਗਈ ਸੀ ਤੇ ਉਹਨਾਂ ਉੱਤੇ ਲੱਕੜਾਂ ਦੇ ਸੁੱਟ ਕੇ ਕਾਲੇ ਇੰਜਣ ਹਾਂਜੀ ਹਾਂਜੀ ਅੱਗ ਪਾਣੀ ਆਏ ਬਿਲਕੁਲ ਕੋਲੇ ਤੇ ਚੱਲਦੇ ਸੀ ਕੋਲੇ। ਉਹਨਾਂ ਫਿਰ ਸਾਰੀ ਗੱਡੀ ਸਵਾਈ ਲਾ ਦਿੱਤੀ। ਮੁਸਲਮਾਨਾਂ ਨੇ ਦਰਵਾੜੇ ਦਿੱਤੀ। ਮੁਸਲਮਾਨਾਂ ਨੇ ਕੋਈ ਬੱਚਾ ਨਾ ਛੱਡਿਆ ਉਹਨਾਂ ਦਾ। ਉਸ ਵੇਲੇ ਸਾਡਾ ਪਿਓ ਆਖਣ ਲੱਗਾ, ਵੱਡਾ ਸੀ ਸਾਰਿਆਂ ਤੋਂ, ਉਹਨੇ ਆਖਿਆ ਕਿਸੇ ਦਿਨ ਸਾਡੀ ਵਾਰੀ ਆ ਜਾਣੀ। ਅਸੀਂ ਸਿੱਖਾਂ ਦੇ ਮੁੰਡੇ ਆਉਂਦੇ ਹਨ, ਕਿਸੇ ਦਾ ਨਾਂ ਨੂੰ ਚੇਤਾ ਹੋਵੇ, ਐਡੇ ਐਡੇ ਆਉਂਦੇ ਹਨ। ਉਦੋਂ ਨਿੱਕੇ ਵੀ ਉਹਨਾਂ ਦੀਆਂ ਉਹ ਪੱਗਾਂ ਬੰਨ੍ਹ ਕੇ ਆਉਂਦੇ। ਅੱਛਾ ਹਾਂਜੀ, ਆਪਣਾ ਕਲਚਰ ਯਾਨੀ ਵੇਲੋ ਸਿੱਖ ਨਹੀਂ ਬੋਲਦੇ, ਛੋਟੇ ਬੱਚੇ ਵੀ ਪੱਗ ਬੰਨ੍ਹਦੇ ਆ। ਸਾਡੇ ਖੂਹ ਥਾਣੀ ਲੰਘਦੇ ਹਨ ਉੱਥੇ ਥਰਕਿਆਂ ਦੇ ਆ ਕੇ, ਹਾਂ ਇੱਥੇ ਸੂਏ ਟੰਗੇ ਹੋਏ ਲੋਹੇ ਦੇ। ਹਾਂ ਪੁੱਛਣਾ ਆ ਸੂਏ ਕੋ ਟੰਗੇ ਜੀ? ਹਾਂ ਨਾ ਸਿਰ 'ਚ ਜੇ ਖੁਰਕ ਹੋਵੇ ਤਾਂ ਪੱਗ ਨਹੀਂ ਰਹੂਗੀ, ਇਹ ਸੂਆ ਵਿੱਚ ਖੋਪ ਕੇ ਉੱਥੇ ਆਈ ਖੁਰਕ ਲੈਣਾ। ਯਾਨੀ ਪੱਗ ਆਪਣੀ ਪੱਕੀ ਰੱਖਦੇ ਆ। ਹਾਂਜੀ, ਇਹ ਰਾਤ ਨੂੰ ਲਾਲ ਸਾਡਾ ਮਾਲ ਆਉਂਦਾ ਸੀ, ਉਹ ਰਾਵੀ ਜਿਵੇਂ ਲੰਘੇ ਤੇ ਮਾਲ ਨੂੰ ਪੱਠੇ ਨਹੀਂ ਸੀ ਲੱਭਦੇ। ਅੱਛਾ, ਤੇ ਮੀਂਹ 24 ਘੰਟੇ ਰਾਤ ਦਿਨ ਪੈਂਦਾ ਸੀ। ਇੰਨੀ ਬਾਰਿਸ਼ ਵੀ ਤੋਂ ਇੰਨੀ ਉਹ ਬਾਰਿਸ਼ ਨਾ ਹੁੰਦੀ, ਜਿਹੜੇ ਬੱਚੇ ਨਾ ਮਰ ਜਾਣਾ। ਅੱਲਾਹ ਤਾਲਾ ਜੋ ਕਰਦਾ ਪਿਆ। ਬੋਲ ਨਾਲ। ਹਾਂਜੀ, ਇੰਜੀ ਹੈ। अस्सलाम वालेकुम, मेरा पिंड मेरा पंजाब के नाल मैं तुहाडा वीर मुहम्मद तनवीर नाज़रीन 147 की एक नवी वीडियो नाल तुहाडी खिदमत च हाज़र हाँ। बजुर्ग साडे नाल मौजूद ने जिन्होंने 47 सारी वेखी, वो सारा भाणा जिहड़ा इन्हां ने किवें वरतिया, किवें इधर आए सी पाकिस्तान च। आओ इन्हां नाल गलबात साझी करने आ। वीडियो अच्छी लगे लाइक कमेंट लाजमी कर दिओ जी। अस्सलाम वालेकुम जी। वालेकुम। बजुर्गो की नाम तुहाडा? महमूद अहमद। अपने वाल साहब दा की नाम? बरकत अली। दादा जी दा भी नाम हुंदा? दादा जी दा नाम सी अरूड़ा। अच्छा, बाबा जी अपनी जात किहड़ी? रंधावे। रंधावे तुसी? हाँ। अच्छा अच्छा, बाबा जी इधर दे के उधरों आए सी 47? उधरों आए जी। चढ़ते पंजाब इंडिया च होया सी? हाँ जी। किड्डे क हुंदे सो तुसी उदों? मैं उदों इस बच्चे जी दा हां, यानी तुसी 12 तो 13 साल बड़ी समझ है। यानी सारा संभाला तुहानू, वो गल्लां वेला सारा चेते? हाँ जी, सारा जेल च एवें फिट होया। अच्छा अच्छा, पिंड किहड़ा सी अपना उत्थे? पिंड रत्तड़ छत्तड़ मकान शरीफ डेरे बाबे नानक दे कोल। रत्तड़ छत्तड़ मकान शरीफ। अच्छा, पीरां दा पिंड सी। अच्छा अच्छा, ये बाबा डेरा नानक दे लागे ही किते? हाँ जी, डेरा एडी क दूर सी जिवें डेरा लालू। जिला किहड़ा लगदा है बाबा जी? जिला गुरदासपुर। जिला गुरदासपुर। तहसील भी बटाला। बाबा जी अपने पिंड ते गवांढी पिंड किहड़े सन? नाल पिंड गुआंढी जी लागे सिखां दा पिंड सी ठेठर के। ठेठर के? हाँ जी। अच्छा, एक धर्मकोट सी लागे, वो कस्बा छोटा जिहा शहर सी। हाँ धर्मकोट। हाँ जी। अच्छा, वो लागे कोना वाला सी, जट्टा पछिया सी। अच्छा, उत्थे मेला बड़ा वड्डा लगदा, करे अजे भी लगदा होवे। ते वो मुसलमान दी ढेरी सी कोई उत्थे बुजुर्ग दी? हाँ जी। अच्छा अच्छा, ओदा नाम चेते? उत्थे साडे नानके सन जट्टे पछिया सी, मेला वेखण जांदे आ। अच्छा, तुसी भी जांदे रहे हो खुद? हाँ जी। अच्छा, ਉਹਦਾ ਨਾਂ ਧੂਆਂ ਵਾਲਾ ਬਾਬਾ ਮੇਲਾ ਸੀ। ਜੋ ਸੁਖਣਾ ਦੇਣੀ ਹੈ ਨਾ, ਉਹ ਉੱਥੇ ਧੂਆਂ ਹੀ ਲਾਉਣਾ। ਅੱਛਾ, ਉਹ ਬਾਗ ਦੇ ਵਿੱਚ ਹੁੰਦਾ ਸੀ ਤੇ ਹੋਰ ਕੋਈ ਸ਼ੈ ਨਹੀਂ ਉਹ ਲੈਂਦਾ, ਨਾ ਕੋਈ ਸੁੱਖ ਦਾ ਸੀ। ਸਿਰਫ ਉਹ ਤੇਰਾ ਧੂਆਂ ਬਲਦਾ। ਮੈਂ ਗਿਆ ਗੋਹੇ ਰੱਖਿਆ, ਉੱਥੋਂ ਧੁਖਦਾ ਬਈ ਰੱਖਿਆ, ਚੱਲ ਮੇਲੇ ਹੀ ਵੜ ਗਿਆ। ਅੱਛਾ ਅੱਛਾ, 8 ਦਿਨ ਤੇ 8 ਰਾਤਾਂ ਪੋਸ਼ ਮੇਲਾ ਹੁੰਦਾ, ਅਜੇ ਵੀ ਹੁੰਦਾ ਹੋਵੇਗਾ। ਅੱਛਾ, 8 ਦਿਨ ਤੇ 8 ਰਾਤਾਂ ਲੱਗਦਾ ਸੀ? ਹਾਂਜੀ। ਧੂਆਂ ਝੁਕਦਾ ਰਹਿੰਦਾ ਸੀ? ਹਾਂਜੀ, ਉਹ ਧੂਏ 4 ਸਵੇਰੇ ਮੇਲੇ ਦੇ ਲੱਗੇ ਰਹਿੰਦੇ, ਲੋਕੀ ਸੇਕਦੇ ਰਹਿੰਦੇ। ਹੋਰ ਮਾਲ ਬੱਕਰੀਆਂ ਹੋਰ ਕੌਡੀ ਬਥੇਰਾ ਕੁਝ ਹੁੰਦਾ ਸੀ। ਉਹ ਸਿੱਖ ਇਹੋ ਜਿਹੀ ਕਬੂਦੀ ਕੌਮ ਸੀ, ਭਈ ਸ਼ਰਾਬਾਂ ਪੀ ਲੈਣੀਆਂ ਤੇ ਮੇਲੇ ਹੀ ਟੁਰ ਜਾਣਾ। ਉਹ ਇੱਕ ਵਾਰ ਅਸੀਂ ਗਏ, ਆਪਣੇ ਮੈਂ ਚਾਚਾ ਨਾਲ ਗਿਆ ਤੇ ਸਿੱਖ ਨੇ ਇੱਥੇ ਲਾਲ ਰੁਮਾਲ ਬੱਧਾ ਤੇ ਬੋਤੀ ਤੇ ਚੜਿਆ। ਮੋਤੀ ਤੇ ਮਰਾਦਗੀ? ਊਠਣੀ ਤੇ। ਅੱਛਾ ਅੱਛਾ, ਊਠ ਤੇ ਚੜਿਆ ਤੇ ਆਖੇ ਕੋਈ ਮਾਂ ਦਾ ਪੁੱਤ ਮੇਰੀ ਬਾਂਹ ਠਾਂ ਕਰੇ। ਉਹ ਸਾਡੇ ਚਾਚੇ ਆਖਣ ਲੱਗੇ, ਉਹਨਾਂ ਦਾ ਚਾਚਾ ਸੀ, ਚਾਚਾ ਝੰਡਿਆ ਜੀ ਬਾਂਹ ਤੇ ਠਾਂ ਕਰ ਸਿਗੜੇ ਜੀ। ਅੱਛਾ, ਉਹਨੇ ਆਖਿਆ ਵੀ ਕਿਤੇ ਹੋਰ ਸੁਭਾਏ ਤੇ ਕੋਈ ਸਿੱਧੀ ਕਰੀ, ਉਹ ਤੇ ਉੱਤੇ ਚੜਿਆ ਹੈ। ਆਜੋ ਮਗਰ ਮਗਰ ਖੂੰਡ ਉਹਦੇ ਹੱਥ 'ਚ। ਉਹ ਫਿਰ ਫੁਰ ਕੇ ਮੇਲੇ ਤੇ ਆਣ ਕੇ ਊਠ ਬਾਂਦਾ ਪੈ ਜਾ, ਇੱਕ ਹੱਥ ਨਾਲ ਮਾਰ ਆ ਜੀ, ਖਿੱਚਦਾ ਬਹਿ ਜਾ।
ਤੇ ਬਾਂਹ ਇੰਝ ਕੀਤੀ ਹੈ। ਉਹਨੇ ਫੜਿਆ ਖੂਡ ਤੇ ਮਾਰਿਆ ਫਾਂਡਵਾ ਇੱਥੇ, ਹੂੰ ਉਹ ਬਾਂਹ ਭੰਨ ਕੇ ਰੱਖ ਦਿੱਤੀ। ਉਹਨੇ ਆਖਿਆ ਜਿਵੇਂ ਤੇਰੀ ਚੱਪਣ ਵਾਲੀ ਓਏ ਮੇਰੀ ਬਾਂਹ ਠਾਂ ਕਰ ਛੜੀ। ਜਿਹਦੀ ਟੁੱਟੀ ਉਹਨੇ ਗਿਆ ਅਗਵਾਂ ਹਾਂਜੀ, ਉਹਨੇ ਹੈ ਪੂਰੇ ਮੇਲੇ 'ਚ ਮੇਰੀ ਬਾਂਹ ਨਹੀਂ ਕਿਸੇ ਠਾਂ ਕੀਤੀ, ਤੇਰੀ ਜੰਮਣ ਵਾਲੀ ਜੀਵੇ ਜਨ ਬਾਂਹ ਠਾਂ ਕੀਤੀ, ਬਾਂਹ ਤੜਾ ਕੇ ਘਰ ਨੂੰ ਟੁਰ ਗਿਆ। ਇਹੋ ਜਿਹੇ ਸਿੱਖੂ ਨਹੀਂ ਐਵੇਂ ਕਬੂਤਰ ਬਾਅਦ ਚ ਲੜਿਆ ਨਹੀਂ, ਉਹਨੇ ਕਿਹਾ ਵੀ ਨਹੀਂ, ਉਹਨੇ ਕਿਸੇ ਜ਼ਰੂਰਤ ਨਹੀਂ ਵੀ ਤੂੰ ਥੱਲੇ ਕਰ ਦੇ। ਜ਼ਰੂਰਤ ਥੱਲੇ ਮੇਰੀ ਬਾਂਹ ਨਹੀਂ ਕੋ ਕਰ ਸਕਦਾ। ਹੁਣ ਵਰਗਾ ਹੁੰਦਾ ਤਾਂ ਭਾਵੇਂ ਬੰਦੇ ਦੇ ਬੰਦੇ ਮਰ ਜਾਂਦੇ। ਨਹੀਂ ਜੋ ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਵਿੱਚ ਨੰਬਰਦਾਰ ਕਿਹੜਾ ਸੀ? ਨੰਬਰਦਾਰ ਦਾ ਮੈਨੂੰ ਨਹੀਂ ਨਾਮ। ਮੁਸਲਮਾਨ ਸੀ ਕੋਈ? ਹਾਂਜੀ ਹਾਂ, ਮੁਸਲਮਾਨ, ਸਾਰੇ ਮੁਸਲਮਾਨ। ਕਿਹੜੀ ਬਰਾਦਰੀ ਦਾ ਸੀ? ਹਰ ਰੰਧਾਵਿਆਂ ਦੀ ਪਾਰਟੀ ਹੈ। ਅੱਛਾ ਬਾਬਾ ਜੀ, ਹੋਰ ਕਿਹੜੀ ਕਿਹੜੀ ਬਰਾਦਰੀ ਬੈਠੀ ਇਸ ਪਿੰਡ 'ਚ? ਵਾਲੇ ਅੱਛਾ ਤੇ ਸੈयद ਹਰ ਪੱਤੀ 4 ਪੱਤੀਆਂ ਪਿੰਡ ਸੀ ਸਾਡਾ। ਅੱਛਾ ਹਰ ਪੱਤੀ ਦਾ 150 ਘਰ ਸੀ। ਹੂੰ ਪੀਰਾਂ ਦੇ 7-7 ਮਹੀਨੇ ਨਿੱਕੀ ਇੱਟ ਦੇ ਮਕਾਨ ਨੇ ਅਜੇ ਵੀ ਖੜੇ ਨੇ। ਅਗਲੇ ਦਿਨ ਮੈਨੂੰ ਵੀਡੀਓ ਤੋਂ ਵਿਖਾਇਆ ਇੱਕ ਬੰਦੇ ਨੇ, ਹੂੰ ਲਾਗੇ ਬਾਗ ਅੰਬਾਂ ਦਾ ਵਿਖਾਇਆ ਹੈ, ਹੂੰ ਕਬਰਾਂ ਵਿਖਾਈਆਂ, ਖਾਨਗਾ ਵਿਖਾਈ, ਹੂੰ ਮਸਜਿਦ ਵਿਖਾਈ। ਮਸਜਿਦ ਵਿੱਚ ਖਲੋਤੀ ਹੈ? ਹਾਂਜੀ, ਅੱਛਾ ਉੱਤੇ ਉਹਦੇ ਚਾਂਦੀ ਦੀਆਂ ਗਾਗਰਾਂ ਹਨ, ਉਹਨੇ ਚਾਂਦੀ ਦੀਆਂ ਲਾ ਲਈਆਂ ਨੇ ਹੂੰ ਤੇ ਉੱਤੇ ਕਾਲਾ ਰੰਗ ਫੇਰ ਛੜਿਆ ਹੈ। ਜਦੋਂ ਜੰਗ ਲੱਗੀ ਸੀ ਉਹ ਉਹਨਾਂ। ਗੁੰਬਦ ਦੇ ਉੱਤੇ ਜਿਹੜੇ ਲੱਗੀ ਹੁੰਦੀ? ਹਾਂਜੀ ਹਾਂਜੀ, ਅਸੀਂ ਬਾਰਡਰ ਤੋਂ ਸਿਰਫ 3 ਮੀਲ ਪਿਛਾ ਸੀ। ਅੱਛਾ ਬਿਲਕੁਲ ਬਾਰਡਰ ਤੇ ਸੀ। ਨਾਲ ਸਾਡੇ ਤੋਂ ਬਾਰਡਰ ਨਾਲ ਸੀ। ਅਸੀਂ ਤਾਂ ਉੱਥੋਂ ਪਿੰਡੋਂ ਉੱਠੇ ਆ, ਮਾਲ ਡੰਗਰ ਰੱਖਿਆ ਤੇ ਰਾਵੀ ਆ ਦੋਹਰਾ ਕੋਲੇ, ਉਹ ਥੱਲਿਓਂ ਲੰਘਦੀ ਹੈ ਲੈਨ ਗੱਡੀ, ਉੱਤੋਂ ਲੰਘਦੀ ਹੈ ਟਰੈਫਿਕ। ਅੱਛਾ ਉਹਨੂੰ ਡੇਰੇ ਵਾਲਾ ਪੁਲ ਆਂਦੇ। ਅੱਛਾ ਉਹ ਲੱਗ ਗਈ ਸੀ ਤੁਹਾਨੂੰ ਲੱਗਦਾ? ਲਾਗੇ ਸੀ। ਉਹਦੇ ਉੱਤੇ ਅਗਲੇ ਬੰਨੇ ਆ ਕੇ ਅਲੀਆਬਾਦ ਪਿੰਡ ਹੈ, ਉਹ ਪਾਕਿਸਤਾਨ ਸੀ। ਅੱਛਾ ਉਰਲੀ ਸਾਈਡ ਦੇ। ਉੱਥੇ ਅਸੀਂ ਆ ਗਏ ਹਾਂ। ਉੱਥੇ ਰਹੇ ਕੋਈ 10 ਕੁ ਦਿਨ। ਬਾਬਾ ਜੀ ਤੁਹਾਡਾ ਪਿੰਡ ਦੇ ਬਾਰੇ ਥੋੜਾ ਕੁ ਦੱਸੋ। ਤੁਹਾਡਾ ਪਿੰਡ ਜਿਹੜਾ ਹੈ ਉਹਦੇ ਵਿੱਚ ਕੀ ਕੁਛ ਸੀ? ਪਾਣੀ ਦਾ ਕੀ ਨਿਜ਼ਾਮ? ਨਲਕੇ ਸਨ, ਖੂਹਾਂ ਪਾਣੀ ਸਨ? ਦੀ ਖੂਹੀਆਂ ਸਨ, ਹੂੰ ਮਾਛੀ ਪਾਣੀ ਭਰਦੇ ਸਨ ਹੂੰ ਘੜੇ ਸੁਬਾਹ ਸ਼ਾਮ ਖੂਹੀਆਂ ਤੋਂ। ਹੂੰ ਉਹਨਾਂ ਨੂੰ ਹਾਲੀ ਸਮਝ ਦਾਣੇ ਦੇਈਦੇ ਹਨ। ਹੂੰ ਖੂਹਾਂ ਦੀ ਵਾਈ ਸੀ ਬਾਹਰ, ਜੋ ਜ਼ਿਮੀਂਦਾਰ ਨੇ ਉਹਨਾਂ ਦਾ ਆਪੋ ਆਪ ਖੂਹਾਂ ਤੇ ਬਸ ਮਾਲ ਡੰਗਰ ਸੀ। ਘਰ ਜਿਹੜੇ ਸਨ ਉਹ ਪਿੰਡ 'ਚ ਹੀ ਸਨ। ਅੱਛਾ ਅੱਛਾ ਹਾਂ, ਬੜੀ ਜ਼ਮੀਨ ਸਾਡੀ ਕਾਬਲ ਸੀ। ਹਾਂ ਹਾਂ ਇੰਝ ਸੀ ਵੀ ਜਿਵੇਂ ਨਾ ਕਸ਼ਮੀਰ ਹੁੰਦੀ ਹੈ। ਬਾਬਾ ਜੀ ਪਿੰਡ ਦੇ ਵਿੱਚ ਕੋਈ ਦੁਕਾਨਾਂ ਕੋਲ ਸਾ ਖਤਰੇ ਨੇ? ਖਤਰੇ ਦੀ ਹਰ ਪਿੰਡ 'ਚ ਦੁਕਾਨ ਹੁੰਦੀ ਹੈ। ਖੱਤਰੀ ਇੱਕ ਦੀ ਦੁਕਾਨ ਉਹਨੇ ਲਾਂਭੋਂ ਆ ਕੇ ਆਪ ਆਉਂਦਾ ਹੁੰਦਾ ਸੀ, ਖੋਲਦਾ ਸੀ, ਟੁਰ ਜਾਂਦਾ ਹੁੰਦਾ ਸੀ। ਅੱਛਾ ਉਹਦੀ ਇੱਕ ਦੁਕਾਨ ਸੀ। ਉਹਦਾ ਨਹੀਂ ਨਾਮ ਪਤਾ ਕੀ ਸੀ? ਨਹੀਂ, ਉਹਦਾ ਨਹੀਂ ਪਤਾ। ਆਹ ਪਰਚੂਨ ਵਾਲੀ ਦੁਕਾਨ ਸੀ ਸੌਦੇ ਹਾਂ, ਸੁਦੇ? ਪਰਚੂਨ ਵਾਲੀ। ਅੱਛਾ ਤੇ ਹੋਰ ਤੇ ਵਿਆਹਾਂ ਦੇ ਜੋ ਸੋਨਾ ਜਾਂ ਚਾਂਦੀ ਜਾਂ ਕੋਈ ਐਵੇਂ ਚੀਜ਼ਾਂ ਬਣਾਉਣੀਆਂ ਜਾਂ ਕੋਈ ਲਿਆਉਣੀਆਂ, ਤੇ ਉਹ ਸ਼ਹਿਰ ਕਿਹੜਾ ਲੱਗਦਾ ਹੈ? ਅੰਮ੍ਰਿਤਸਰ ਹੀ ਜਾਂਦੇ ਸੀ? ਉਹ ਨਹੀਂ, ਗੁਰਦਾਸਪੁਰ ਤੇ ਜਾਂ ਇਹ ਕਸਬਾ ਜਿਹੜਾ ਸੀ ਨਾ ਧਰਮਕੋਟ ਸ਼ਹਿਰ, ਅੱਛਾ ਅੱਛਾ ਛੋਟਾ ਜਿਹਾ ਉੱਥੋਂ ਮਿਲ ਜਾਂਦਾ ਸੀ? ਬੜਾ ਮਿਲ ਜਾਂਦਾ ਸੀ। ਅੱਛਾ 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 ਤੇ ਵਿਆਹਾਂ ਤੇ ਸੀ ਵੀ ਨਾ ਤੇ ਭਾਂਡੇ ਕਿਤੋਂ ਲਿਆਉਣੇ ਪੈਂਦੇ ਸੀ। ਹੂੰ ਭਾਂਡੇ ਆਂਢੋ ਗੁਆਂਢੋ ਇਕੱਠੇ ਕਰ ਲੈਣੇ, ਸਾਲੇ ਜਿਹੜੇ ਤੇ ਮੰਜੀਆਂ ਵੀ ਗੁਆਂਢੀਆਂ ਇਕੱਠਾ ਕਰ? ਮੰਜੀਆਂ ਵੀ ਇਕੱਠੀਆਂ ਕਰ ਲੈਣੀਆਂ, ਦੁੱਧ ਵੀ ਇਕੱਠਾ ਹੋ ਜਾਣਾ ਹੂੰ ਤੇ ਉਹ ਜੰਝ ਆ ਜਾਣੀ, ਉਹਦੀ ਨੂੰ ਦੁੱਧ ਪਿਆਉਣਾ। ਖੰਡ ਜਿਹੜੀ ਸੀ ਉਹ ਖਰਾਸੇ ਪੀਣੀ, ਹੂੰ ਮੋਟੀ ਖੰਡ ਸੀ ਦਾਣਾਦਾਰ। ਅੱਛਾ ਅੱਛਾ ਉਹ ਫਿਰ ਚੌਲ ਉਬਾਲ ਕੇ ਥਾਲਾਂ ਦੇ ਵਿੱਚ 3 ਬੰਦੇ ਬਹਿ ਗਏ ਨੇ। ਹੂੰ ਮੈਂ ਬੁੱਕ ਚੌਲਾਂ ਦਾ ਪਾਤਾ ਹੈ, ਤੂੰ ਖੰਡ ਦਾ ਬੁੱਕ ਪਾਤਾ ਹੈ। ਉਹ ਭਾਈਏ ਨੇ ਪਾਈਏ ਦੀ ਕੌਲੀ ਉਸੇ ਲਵਾ ਦਿੱਤੀ ਹੈ। ਹੂੰ ਦੇਸੀ ਘਿਓ ਸੀ। ਆਖਣਾ ਵੇਖੋ ਬੰਦੇ ਬਾਬਾ ਨੇ, ਆਖਣਾ ਨਹੀਂ ਮੁੰਡੇ ਬਾਬਾ ਗੱਭਰੂ ਨੇ। ਚੱਲ 2 ਥਿਆਂ ਲਾ ਦੋ। ਫਿਰ ਉੱਤੇ ਬੁੱਕ ਚੌਲਾਂ ਦਾ ਬੁੱਕ, ਫਿਰ ਉੱਤੇ ਪਾਈਆ ਘਿਓ। ਹੂੰ ਉਹ ਪ੍ਰੀ, ਇਹ ਜੀ ਪ੍ਰੀ ਕਰਨ ਦੇ। ਹੂੰ 2 ਬੰਦਿਆਂ ਬਹਿ ਕੇ ਖਾਣਾ, 2 ਨੇ ਹੂੰ ਇੱਕੋ ਬਰਤਨ 'ਚ। ਵਿੱਚ ਫਿਰਨਾ ਅਗਲੇ ਚੌਲਾਂ ਵਾਲਿਆਂ ਵੀ, ਖੰਡ ਵਾਲਿਆਂ ਵੀ, ਜਿਹਨੇ ਮੰਗਿਆ ਉਹਨੂੰ ਇੱਥੇ ਪਾ ਕੇ ਉਹਨੂੰ ਦੇ ਦਿੱਤੇ। ਕੋਈ ਨਾ ਸੀ। ਆ ਮਹਿੰਦੀਆਂ ਮੁੱਦੀਆਂ ਸਿੱਖਾਂ ਦਾ ਰਿਵਾਜ ਹੈ ਜਿਹੜਾ ਅਸਾਂ ਪੜ੍ਹ ਲਿਆ। ਹਾਂਜੀ, ਇਹ ਉਦੋਂ ਕੋਈ ਨਹੀਂ ਸੀ? ਨਹੀਂ, ਹੂੰ ਇਹ ਮਹਿੰਦੀ ਮੁੱਦੀ ਦਾ ਸਾਡੇ ਵੇਖਣ ਦੇ ਇੱਥੇ ਆ ਕੇ ਨਿਕਲੀ ਉਹ ਹੈ। ਕੱਚੇ ਮਕਾਨਾਂ ਨੂੰ ਜਿਹੜੇ ਉਹ ਗੋਇਆ ਮਾਰ ਦਿੰਦੇ, ਉਦੋਂ ਵੀ ਇੱਥੇ ਵੀ ਆਏ? ਕੱਚੇ ਮਕਾਨ ਸਨ, ਗੋਇਆ ਮਾਰਦੇ ਹਨ ਸਿੱਖ। ਹੂੰ ਉਹ ਆਪਣੇ ਅਸੀਂ ਤਾਂ ਮੁਸਲਮਾਨਾਂ ਨੂੰ ਵੇਖਿਆ ਇੱਧਰ ਮਾਰਦੇ ਗਏ ਆ। ਮੁਸਲਮਾਨ ਵੀ ਮਾਰ ਲਈਏ ਜਿਹਨਾਂ ਨੂੰ ਅਕਲ ਕੋਈ ਨਹੀਂ। ਹੋਇਆ ਨਹੀਂ ਮਾਰਨਾ ਚਾਹੀਦਾ, ਕੋਈ ਚਿੱਟਾ ਪੋਚਾ ਮਾਰੋ। ਹੋਇਆ ਤਾਂ ਮਾਰਾ ਥਾਂ ਤੇ ਪਲੀਤ ਹੋ ਗਿਆ ਜੀ, ਵੇਲੇ ਨਮਾਜ਼ ਹੀ ਪੜ੍ਹਨੀ ਪੈ ਗਈ। ਇਹੋ ਜਿਹੀ ਜਾਹਲ ਤੇ ਬਾਕੀ ਪਲੀਤੀ
ਹਰ ਬੰਦੇ ਦੇ ਵਾਸਦਾ ਰੋਗ ਨਹੀਂ। ਬਾਬਾ ਜੀ ਤੁਹਾਡੇ ਵੱਡੇ ਕੀ ਕਰਦੇ ਆ ਕੰਮ ਕਾਰ ਉੱਥੇ? ਸਾਡੇ ਵੱਡੇ ਭਾਈ ਅਸੀਂ ਘਰ ਆਪਣੀ ਜ਼ਮੀਨ ਸੀ? ਹਾਂਜੀ ਕਿੰਨੀ ਕੁ ਸੀ ਜ਼ਮੀਨ? ਜ਼ਮੀਨ ਹੈ ਸਾਡੀ 10 ਕਿੱਲੇ। 10 ਪੈਲੀਆਂ। ਕੀ ਕੰਮ ਕਾਰ ਸੀ ਉਹਦੇ? ਲੱਗਦਾ ਕੀ ਫਸਲ? ਕਮਾਦ, ਮੂੰਜੀ, ਕਪਾਹ, ਹੂੰ। ਹੋਰ ਉਹ ਪਾਣੀ ਕਾਦਾ ਸੀ? ਮੱਡੇ ਮੁੱਢੇ ਪਾਣੀ ਖੂਹਾਂ ਦਾ। ਅੱਛਾ ਆਪਣਾ ਵੀ ਸੀ ਤੁਹਾਡਾ? ਹਾਂਜੀ ਆਪਣੇ ਖੂਹ ਢੱਗਿਆ ਨਾ ਪਾਣੀ ਕੱਢੀ ਜਾਏ। ਅੱਛਾ ਢੱਗਾਂ ਜੋੜੀਆਂ ਵੀ ਐਸਾ ਆਪਣੀਆਂ? ਜੀ ਢੱਗਾ ਜੋ ਉਹ ਰੱਖਣਾ ਜਿਹੜਾ ਤੋੜਨੇ ਨਾ ਪਏ। ਹੂੰ। ਹਾਂ ਇਹ ਚੰਗੀ ਜੋੜੀ ਰੱਖੀ ਹੁੰਦੀ। ਸਾਡਾ ਵੀ ਢੱਗਾ ਇੱਕ ਸੀ, ਸੰਡੇ ਦੇ ਨਾਲ ਜੋ ਸੀ 10 ਕਨਾਲਾਂ ਪੈਲੀ ਇੱਕ ਕਰ ਲਈ ਨਾ ਉਹ ਭਰ ਛੱਡਦਾ। ਹਾਂ ਬਾਬਾ ਤੁਸੀਂ ਸਾਡੇ ਵਾਏ ਨੇ ਕਿ ਢੱਗੇ ਇੱਧਰ ਆਣ ਕੇ ਬੜੇ ਢੱਗੇ ਵਾਏ ਅੰਦਰ ਨੇ, ਹੈ? ਬੜੇ ਢੱਗੇ ਵਾਏ ਨੇ। ਅੱਛਾ ਜੀ ਸਾਨੂੰ ਇਹ ਉਹ ਦੱਸੋ। ਅੱਗੋਂ ਸਾਡੇ ਜੰਮੇ ਨਹੀਂ ਬੰਦੇ। ਅੱਛਾ ਬਾਬਾ ਜੀ ਮੈਨੂੰ ਥੋੜਾ ਕੋਈ ਦੱਸਿਆ, ਬੜੇ ਇੰਟਰਸਟ ਚੀਜ਼ ਦੇ ਹਾਂ ਵੇਖਣ ਵਾਲੇ ਆਉਣ ਵਾਲੇ ਬੱਚਿਆਂ ਨੂੰ ਵੀ ਹੁਣ ਤੇ ਹੁਣ ਵੀ ਨਹੀਂ ਲੱਭਦੇ ਪਏ ਅਗਾ ਤੇ ਹੋਰ ਜਿਹੜਾ ਕੋਈ ਹੈ ਉਹ ਵੀ ਨਹੀਂ ਲੱਭਣੇ, ਪਤਾ ਨਹੀਂ ਨਹੀਂ ਲੱਭਦੇ। ਢੱਗੇ ਕੀ ਨੇ। ਉਹ ਉਹ ਇਹਨੂੰ ਤੁਸੀਂ ਮੋੜਦੇ ਕਿਵੇਂ ਹੋ? ਕੀ ਕਹਿੰਦੇ ਹੁੰਦੇ ਥੋੜਾ ਦੱਸੋ ਹਾਂਜੀ ਕਿਵੇਂ ਮੋੜਦੇ ਹੋ? ਤਾਂ ਉਹਨੂੰ ਬੰਦਿਆਂ ਕੋਈ ਆਖਣਾ ਚੱਲ ਬਈ ਰਹਿ ਮਲ ਅੱਲਾ ਦਾ ਨਾਮ ਲੈ, ਸਿੱਧਾ ਹੀ ਜਾਣਾ ਹੀ। ਬਾਬਾ ਜੀ ਮੈਂ ਆਪਣੇ ਅੱਬੇ ਨੂੰ ਕਹਿੰਦੇ ਵੇਖਿਆ, ਮੈਂ ਛੋੜਿਆ ਹੁਣਾ ਬੱਚੇ ਤਰ੍ਹਾਂ, ਹਾਂ। ਉਹ ਤੱਤਾ ਪੈਰ ਵੀ ਕਰਦੇ ਆਂ ਜੀ ਕਈ। ਉਹਨੂੰ ਆਖਣਾ ਸਿਆੜ ਚ ਰੱਖ, ਕੁਤਲੇ ਨੂੰ ਆਖਣਾ ਹਾਂ ਹਾਂ ਇਹ ਨੂੰ ਆਖਣਾ ਤਾਂ ਰੱਖ। ਅੱਛਾ 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 ਸਮਝਦੇ ਸਨ। ਡੰਡਾ ਸਭ ਕੁਝ ਸਮਝਾ ਜੇ ਵੱਟ ਅਗਲੇ ਦੀ ਫਸਲ ਇਹਨੂੰ ਪਰਲੇ ਬਨੇ ਹਾਂ ਤੇ ਆਖਣਾ ਵੱਟੋਂ ਬਾਹਰ ਨਹੀਂ ਜਾਣਾ, ਅੰਦਰ ਹੀ ਆਉਣਾ ਹੀ, ਹਾਂ ਜਾਂ ਵੱਟ ਦੇ ਉੱਤੇ ਆ ਤੇ ਉੱਤੇ ਹੀ ਆਉਂਦਾ। ਜਿਸੋਂ ਯਕਦਮ ਪ੍ਰਤਾਣਾ ਹੁੰਦਾ ਉਦੋਂ ਕੀ ਕਹਿੰਦੇ ਹੋ? ਉੱਥੋਂ ਉਹਨੂੰ ਹੱਥ ਟਾਕੀ ਦਾ ਥੱਲੇ ਵਾਲਾ ਆਪੇ ਮੋੜ ਪੈਂਦਾ, ਉਤਲਾ ਉੱਤੇ ਭੰਨ ਕੇ ਮੋੜ ਦਿੰਦਾ ਹੈ। ਤੁਹਾਡਾ ਸਟੀਅਰਿੰਗ ਸੀ? ਹੈ ਹਾਂਜੀ ਸਹੀ ਸਹੀ। ਉਹਨੇ ਡੰਗਰ ਆਖੇ ਲੱਗਦੇ ਸਨ, ਉਹਨੇ ਹੁਣ ਸਾਡੀ ਔਲਾਦ ਨਹੀਂ ਸਾਡੇ ਆਖੇ ਲੱਗਦੀ। ਬਸ ਹੁਣ ਉਹ ਰਿਹਾ ਹੀ ਨਹੀਂ ਹੈ। ਹਾਂਜੀ ਬਾਬਾ ਜੀ ਜਿਵੇਂ ਹੁਣ ਬੱਚੇ ਸਾਡੇ ਜਿਹੜੇ ਤੁਹਾਡੀ ਇੱਜ਼ਤ ਨਹੀਂ ਕਰਦੇ ਆ, ਅਕਸਰ ਹੀ ਤਕਰੀਬਨ 95% ਨਹੀਂ ਕਰਦੇ, ਵਿੰਦੇ ਰਹਿੰਦੇ ਹਨ ਸਾਰਾ ਕੁਝ, ਤੁਸੀਂ ਵੀ ਇੰਝ ਹੀ ਕਰਦੇ ਹੋ ਜਾਂ ਤੁਹਾਡੀ ਇੱਜ਼ਤ ਤੁਸੀਂ ਬੱਚਿਆਂ ਵੱਡਿਆਂ ਦੀ ਜ਼ਿਆਦਾ ਕਰਦੇ ਹੋ? ਸਾਡੇ ਕੀ ਅਸੀਂ ਵੀ ਸਾਡਾ ਪਿਓ ਇੱਥੇ ਇਹਨਾਂ ਗਲੀਆਂ ਹੀ ਲੰਘਦਾ ਹੁੰਦਾ ਸੀ ਨਾ, ਕੁੜੀਆਂ ਮੁੰਡੇ ਪੁੱਠੇ ਲੱਗ ਜਾਂਦੇ। ਯਾ ਇਹ ਨਾ ਕਰਦੇ ਆਪਣਾ ਬਾਬਾ ਬਰਕਤ ਲਗਾਉਂਦਾ ਹੈ ਮੁੱਛੇ ਦਾ ਸਿਰ ਵਾਹ ਕੇ ਕਿਸੇ ਨੂੰ ਫਿਰਨ ਦੇਣਾ ਗਲੀਆਂ। ਬਾਬਾ ਜਦੋਂ ਈਦ ਆਉਂਦੀ ਸੀ ਵੱਡੀ, ਉਦੋਂ ਕਦੇ ਮਸਲਾ ਬਣਿਆ ਵੀ ਉਹ ਨਾ ਕਰੋ ਆਪਣੀ ਗਾਂਵੋਂ ਉੱਥੇ ਤੋਂ ਪੁੱਤਰਾ ਇਹ ਸਾਡੀ 12 ਪਿੰਡਾਂ ਦੀ ਪੜੀਦੀ ਸੀ ਸਾਡੇ ਪਿੰਡ। ਇੱਕ ਥਾਂ ਦੇ? ਹਾਂਜੀ ਉਹ ਜਿੰਨੇ ਲੋਕ ਉਹ ਰਾਤ ਕੇ ਵਾਸਤੇ ਨੇ ਚਾਰ ਚ ਫਿਰ ਤੇ ਈਦ ਪੀਰ ਇੱਥੇ ਪੜਾਉਂਦੇ ਫਿਰ ਲੋਕਾਂ ਪਿੰਡਾਂ ਨੂੰ ਵੀ ਪਹਿਲੋਂ ਆ ਜਾਣਾ। ਤੇ ਜਦੋਂ ਹਜ਼ਾਰੇ ਪੈਣ ਲੱਗੇ ਰੌਲਾ ਗੋਲਾ ਬਣਿਆ, ਅਸੀਂ ਨਿੱਕੀ ਈਦ ਪੜ੍ਹ ਕੇ ਨਿਕਲੇ ਪਿੰਡੋਂ। ਅੱਛਾ ਅੱਛਾ। ਨਹੀਂ ਜਦੋਂ ਵੱਡੀ ਈਦ ਆਉਂਦੀ ਸੀ ਤੁਸੀਂ ਕੁਰਬਾਨੀ ਵੀ ਤਾਂ ਕਰਦੇ ਹੋਗੇ? ਕੁਰਬਾਨੀਆਂ ਕਰਦੇ ਉਹ ਸਾਨੂੰ ਕਿਹੜਾ ਢੱਕਣਾ। ਨਹੀਂ ਵੱਡੇ ਤੋਂ ਮੈਂ ਸ਼ਾਇਦ ਕੋਈ ਨਹੀਂ ਅਕਸਰ ਰੌਲਾ ਬੰਦਾ ਹੈ ਨਾ। ਨਾ ਸਾਡੇ ਬਿਲਕੁਲ ਤੁਹਾਨੂੰ ਦੱਸਿਆ ਵੀ ਜਿਹੜੇ ਸਿੱਖ ਨੇ ਨਾ ਸਾਡੇ ਪਿੰਡ ਨੂੰ ਸਲਾਮਾਂ ਕਰਦੇ, ਬੜੇ ਅੰਗਰੇਜ਼ ਸਲਾਮਾਂ ਕਰਦਾ। ਪੀਰਾਂ ਦੀ ਵਜ੍ਹਾ ਤੋਂ? ਹਾਂਜੀ। ਅੱਛਾ ਕੀ ਪੀਰਾਂ ਦਾ ਨਾਮ ਸੀ ਜਿਹੜਾ ਉੱਥੇ? ਉਹਨਾਂ ਦੇ ਨਾਂ ਤੇ ਮੈਨੂੰ ਨਹੀਂ ਆਏ, ਭੁੱਲ ਗਏ। ਉਹਨਾਂ ਨੂੰ ਢੇਰੀ ਬਣਾਈ ਸੀ ਉੱਥੇ, ਉਹਨਾਂ ਦਾ ਦਫਨ ਹੋਇਆ ਦਰਬਾਰ? ਹਰ ਕੋਈ ਕਿੰਨੀਆਂ ਢੇਰੀਆਂ ਨੇ ਉੱਥੇ ਉਹਨਾਂ ਦੀਆਂ। ਮੇਲਾ ਮੁੱਲਾ ਕੋਈ ਐਵੇਂ ਦਾ ਕੋਈ ਹੋਏਗਾ ਨਾ? ਉਰਸ ਲੱਗਦਾ ਸੀ। ਹਾਂ ਉਰਸ 8 ਦਿਨ ਰਹਿੰਦਾ ਸੀ। ਜਿਹਦੇ ਅੱਗੇ ਗੱਲ ਸੁਣਾਉਂਦੇ ਉਹਦੀ ਸੁਣਾਉਂਦੇ ਪਏ? ਹਾਂਜੀ ਉਹ ਪੀਰ ਗੱਦੀ ਸਨ? ਹੈ ਹਾਂਜੀ। ਅੱਛਾ ਅੱਛਾ। 8 ਦਿਨ ਉਰਸ ਰਹਿੰਦਾ ਸੀ। ਇਧਰੋਂ ਲੋਕ ਜਾਂਦੇ ਸਨ ਤੇ ਪਿੰਡ ਦਿਆਂ ਨਹੀਂ ਕਿਸੇ ਲੰਗਰ ਖਾਣਾ। ਅੱਛਾ ਲਾਮ ਵਾਲੇ ਮਹਿਮਾਨਾਂ ਨੂੰ? ਲਾਮ ਵਾਲਿਆਂ ਨੂੰ ਖਾਣ। ਜਿਸ ਵੇਲੇ 8 ਦਿਨ ਉਰਸ ਰਹਿਣਾ, ਉਰਸ ਮੁੱਕ ਜਾਣਾ ਤੇ ਫੇਰ ਉਹ ਰਾਤ ਨੂੰ ਸਿੱਖਾਂ ਦੇ ਮੁੰਡਿਆਂ ਖੂਹਾਂ 'ਚ ਆਈਆਂ, ਉਹ ਯਾਰ ਖੰਘ ਬੜੀ ਆਉਂਦੀ ਏ, ਸਾਨੂੰ ਦਾਲ ਲਿਆ ਦਿਓ। ਦੇਗ ਸੀ ਉਹਨੂੰ ਪਈਆਂ ਡੰਡਿਆਂ ਵਾਲੀ ਪੌੜੀ ਲੱਗਦੀ ਸੀ। ਐਡੀ ਵੱਡੀ ਸੀ? ਐਡੀ ਵੱਡੀ ਪੀਰਾਂ ਬਣਾਈ ਸੀ। ਅੱਛਾ ਸੋਚ ਬਣਾਉਂਦੇ ਉਹ ਸ਼ੁਰੂ ਹੋਣਾ ਪਹਿਲੇ ਦਿਨ ਹੀ ਉਹਦੇ ਸਾਰ ਸ਼ਾ ਸੁੱਟ ਦੇਣੀ ਹੈ, ਮੁੜ ਕੇ ਨਹੀਂ ਕੋਈ ਸ਼ੈ ਪਾਉਣੀ। ਅੱਗ ਡਹਿ ਜਾਣੀ ਉਸ ਤੋਂ ਪਹਿਲੋਂ 5-6 ਦਿਨ। ਬਸ ਫਿਰ ਉੱਤੇ ਬੰਦਾ ਖੜਾ ਹੈ, ਉਹਨੇ ਭਰ ਬਾਲਟੀਆਂ ਦੇ ਜਾਣੀਆਂ। ਕੋਈ ਦਾਣਾ ਆਇਆ, ਬੱਕਰਾ ਆਇਆ ਵਿੱਚ, ਛਤਰਾ ਆਇਆ ਵਿੱਚ, ਅੱਗ ਡੱਠੀ ਚੱਲਣ ਦੇ। ਜਿਸ ਉਰਸ ਮੁੱਕ ਜਾਣਾ ਫਿਰ ਉਹਨਾਂ ਸਾਰੇ ਪਿੰਡ ਨੂੰ ਦੇਣਾ ਆ ਰਵਾ ਬਣਾ ਕੇ, ਹਲਵਾ ਪੂਰੇ ਪਿੰਡ ਨੂੰ ਰਜਵਾ। ਤੇ ਉਰਸ ਨੇ ਕਿਸੇ ਬੰਦੇ ਜਾਣਾ, ਆਖਣਾ ਨਾ ਅੱਲਾ ਰਾਮ ਦੀ ਦੁਨੀਆ ਕਿਆ ਕਰੀਏ, ਆਪੇ ਖਾ ਗਏ। ਬੜਾ ਵੱਡਾ ਉਰਸ। ਅੱਛਾ ਬਾਬਾ ਜਿਵੇਂ ਤੁਸੀਂ ਗੱਲ ਕੀਤੀ ਕਿ ਸਿੱਖਾਂ ਦੇ ਮੁੰਡੇ ਜਿਹੜੇ ਨੇ ਹਾਂਜੀ ਉਹ ਵੀ ਆਉਂਦੇ ਹਨ, ਉਹ ਨਫ਼ਰਤ ਨਹੀਂ ਕਦੇ ਖਾ ਲੈਂਦੇ ਤੁਹਾਡੇ ਹੱਥ ਦਾ?
ਖਾ ਜਾਂਦੇ ਹਨ ਉਹ ਕਈ ਵਾਰ ਆਉਂਦੇ ਹੁੰਦੇ ਅਸੀਂ ਗੋਸ਼ਤ ਖਾਣ ਵਾਲਾ ਵੱਡੀ ਤੇ ਆ ਜਾਂਦੇ ਰਾਤ ਖੂਹਾਂ ਤੇ ਯਾਰ ਸਾਡੇ ਲਈ ਗੋਸ਼ਤ ਲਈ ਆਏ ਅੱਛਾ ਅੱਛਾ ਬਾਬਾ ਜੀ ਉੱਥੇ ਤੁਸੀਂ ਸਕੂਲੇ ਵੀ ਪੜ੍ਹੇ ਕਿ ਨਹੀਂ ਉੱਥੇ ਨਹੀਂ ਸਕੂਲ ਹੋਈ ਸਾਡੇ ਪਿੰਡ ਹੀ ਸੀ ਹੈ ਸੀ ਪਿੰਡ ਪਰ ਅਸੀਂ ਜੋ ਸਕੂਲ ਦੇ ਇਹਨੇ ਜੱਟਾਂ ਨੂੰ ਹੁੰਦਾ ਸੀ ਮੁੰਡਾ ਚੰਗੀ ਨੂੰ ਹੱਥ ਪਾਉਣ ਡਿਆ ਪਿਆ ਘਰ ਬਸ ਇਹ ਵਾਹੀ ਕਰੇ ਹੁਣ ਤੇ ਤੁਹਾਡੇ ਪਿੰਡ ਜਿਹੜਾ ਸਕੂਲ ਸੀ ਉੱਥੇ ਲਾਮ ਦੇ ਬੱਚੇ ਵੀ ਆਉਂਦੇ ਨੇ ਪੜ੍ਹਨ ਹਾਂ ਸਿੱਖਾਂ ਦੇ ਮੁੰਡੇ ਆਉਂਦੇ ਹਨ ਕਿਸੇ ਦਾ ਨਾਮ ਨੂੰ ਚੇਤਾ ਹੋਵੇ ਐਡੇ ਆਉਂਦੇ ਹਨ ਉਦੋਂ ਨਿੱਕੇ ਵੀ ਉਹਨਾਂ ਦੀਆਂ ਉਹ ਪੱਗਾਂ ਬੰਨ੍ਹ ਕੇ ਆਉਂਦੇ ਅੱਛਾ ਹਾਂਜੀ ਆਪਣਾ ਕਲਚਰ ਯਾਨੀ ਵੇਲੋ ਸਿੱਖ ਨਹੀਂ ਬੋਲਦੇ ਛੋਟੇ ਬੱਚੇ ਵੀ ਪੱਗ ਬੰਨ੍ਹਦੇ ਸਾਡੇ ਖੂਹ ਥਾਣੀ ਲੰਘਦੇ ਹਨ ਉਹ ਥੇਥਰਕਿਆਂ ਦੇ ਆ ਕੇ ਹਾਂ ਇੱਥੇ ਸੂਏ ਟੰਗੇ ਹੋਏ ਲੋਹੇ ਦੇ ਹਾਂ ਪੁੱਛਣਾ ਆ ਸੂਏ ਕੋ ਟੰਗੇ ਜੀ ਹਾਂ ਨਾ ਸਿਰ 'ਚ ਜੇ ਖੁਰਕ ਹੋਵੇ ਤਾਂ ਪੱਗ ਨਹੀਂ ਰਹੂਗੀ ਇਹ ਸੂਆ ਵਿੱਚ ਖੋਪ ਕੇ ਉੱਥੇ ਆਈ ਖੁਰਕ ਲੈਣਾ ਇਹ ਪੱਗ ਆਪਣੀ ਪੱਕੀ ਰੱਖਦੇ ਆ ਹਾਂਜੀ ਇਹ ਰਾਲ ਨੂੰ ਲਾ ਲਈ ਹੈ ਇਹਨੇ ਨਹੀਂ ਲਾਉਣੀ ਫਿਰ ਬਾਬੇ ਉਹ ਕਿਵੇਂ ਕਿਵੇਂ ਨਿਕਲੇ ਸੋ ਆਪਣਾ ਥੋੜਾ ਕੋ ਆਮ ਦਾ ਦੱਸੋ ਕੀ ਉੱਥੇ ਛੱਡਿਆ ਤੇ ਕੀ ਆਪਣਾ ਪਿੰਡ 'ਚ ਖੋਇਆ ਹਰ ਸ਼ਾਈ ਸਾਡਾ ਮਾਲ ਆਂਦਾ ਸੀ ਹੂੰ ਉਹ ਰਾਵੀ ਜਿਵੇਂ ਲੰਘੇ ਤੇ ਮਾਲ ਨੂੰ ਪੱਠੇ ਨਹੀਂ ਸੀ ਲੱਭਦੇ ਅੱਛਾ ਤੇ ਮੀਂਹ 24 ਘੰਟੇ ਰਾਤ ਦਿਨ ਪੈਂਦਾ ਸੀ ਇੰਨੀ ਬਾਰਿਸ਼ ਵੀ ਤੋਂ ਇੰਨੀ ਉਹ ਬਾਰਿਸ਼ ਨਾ ਹੁੰਦੀ ਆਹ ਜਿਹੜੇ ਬੱਚੇ ਨਾ ਮਰ ਜਾਣਾ ਅੱਲਾਹ ਤਾਲਾ ਜੋ ਕਰਦਾ ਪਿਆ ਬੋਲ ਨਾਲ ਹਾਂਜੀ ਇੰਜੀ ਇਹ ਕਿਸੇ ਲਾਸ਼ ਦੇ ਉੱਤੋਂ ਦੇ ਛਾਲ ਮਾਰ ਕੇ ਲੰਘਣਾ ਪੈਂਦਾ ਸੀ ਕਿਸੇ ਤੇ ਪੈਰ ਵੀ ਆ ਜਾਂਦਾ ਸੀ ਤੇ ਜਿਹੜੀ ਜਗ੍ਹਾ ਨਹੀਂ ਥੱਲੇ ਲੱਭਦੀ ਫਿਰ ਪੈਰ ਉੱਤੇ ਰੱਖਣਾ ਪੈਂਦਾ ਹਾਂਜੀ ਤੇ ਕੋਈ ਰੋੜ ਕੇ ਆਪੇ ਰਾਵੀ 'ਚ ਲੱਗੀਆਂ ਜਾਂਦੀਆਂ ਹਨ ਇਹ ਇੰਨੀ ਬਹੁਤ ਦੁਨੀਆ ਮਰੀ ਉਹ ਜਿਹੜਾ ਅਲੀਆਬਾਦ ਪਿੰਡ ਹੈ ਨਾ ਹੂੰ ਉੱਥੇ ਸਾਡੇ ਅੱਖੀ ਵੇਖਦਿਆਂ ਪੂਰੀ ਗੱਡੀ ਸਿੱਖਾਂ ਦੀ ਇੱਧਰੋਂ ਗਈ ਸੀ ਹੂੰ ਤੇ ਉਹਨਾਂ ਉੱਤੇ ਲੱਕੜਾਂ ਦੇ ਸੁੱਟ ਕੇ ਕਾਲੇ ਇੰਜਣ ਹਾਂਜੀ ਹਾਂਜੀ ਅੱਗ ਪਾਣੀ ਆਏ ਬਿਲਕੁਲ ਕੋਲੇ ਤੇ ਚੱਲਦੇ ਸੀ ਕੋਲੇ ਉਹਨਾਂ ਫਿਰ ਸਾਰੀ ਗੱਡੀ ਸਵਾਈ ਰਾਤ ਮੁਸਲਮਾਨਾਂ ਨੇ ਦੁਰਵੜ ਦਿੱਤੀ ਮੁਸਲਮਾਨਾਂ ਨੇ ਕੋਈ ਬੱਚਾ ਨਾ ਛੱਡਿਆ ਉਹਨਾਂ ਦਾ ਹੂੰ ਉਸ ਵੇਲੇ ਸਾਡਾ ਪਿਓ ਆਖਣ ਲੱਗਾ ਵੱਡਾ ਸੀ ਸਾਰਿਆਂ ਤੋਂ ਹੂੰ ਉਹਨੇ ਆਖਿਆ ਕਿਸੇ ਦਿਨ ਸਾਡੀ ਵਾਰੀ ਆ ਜਾਣੀ ਹੈ ਹੂੰ ਹਾਂ ਆ ਡੰਗਰਾਂ ਨੂੰ ਛੱਡੋ ਹੂੰ ਉਹ ਡੰਗਰ ਦੋਵਾਂ ਦੇ ਹਾਲੀ ਸਨ ਹੂੰ ਤੇ ਮੱਝਾਂ ਮੁੱਝਾਂ ਸਾਰੀਆਂ ਛੱਡ ਦਿੱਤੀਆਂ ਰਵਾਲ ਦੇ ਇਹ ਬਾਹਰੋਂ ਆਏ ਕਮਾਲ ਲੈ ਕੇ ਡੰਗਰ ਕਿੱਥੇ ਉਹਨੇ ਕਹਾ ਮੈਂ ਛੱਡ ਦਿੱਤੇ ਉਹ ਵੀ ਯਾਰ ਕਿਉਂ ਛੱਡੇ ਨੀ? ਉਹਨੇ ਵੀ ਸ਼ਾਮ ਨੂੰ ਭਾਵੇਂ 100 ਡੰਗਰ ਇਕੱਠਾ ਕਰ ਲਈਏ ਤੇ ਡੰਗਰ ਦਾ ਘਾਟਾ ਹੈ ਤੁਰੇ ਫਿਰਦੇ ਡੰਗਰ ਵਿਚਾਰੇ ਵਾਰਾ ਨਾ ਕੋ ਪੱਠੇ ਆਪਣਾ ਗੱਡਾ ਛੱਡਾ ਵੀ ਲਿਆਂਦਾ ਕਿ ਨਹੀਂ ਨਹੀਂ ਸਾਡੇ ਪਿੰਡ 'ਚ ਸਿਰਫ ਪੀਰਾਂ ਦਾ ਇੱਕ ਗੱਡਾ ਸੀ ਹੂੰ ਉਹ ਖੂਹ ਤੇ ਬਾਈ ਸੀ ਨੋ ਕਿਸੇ ਨੂੰ ਗੱਡੇ ਦੀ ਉਹ ਵੀ ਕਿਸੇ ਨੂੰ ਡਿਰਾਈ ਪਾਉਣੀ ਸੀ ਪੀਰਾਂ ਦੇ ਵਰਤਣ ਹੂੰ ਉਹਨਾਂ ਪੀਰਾਂ ਦੇ ਆ ਇੱਥੇ ਕੋਲਾ ਪਿੰਡ 60 ਮਰਬੇ ਇੱਥੇ ਪੈਲੀ ਸੀ ਅੱਛਾ ਅੱਛਾ ਅਜੇ ਵੀ ਹੈ ਤੇ ਬਾਬੂ ਬਾੜੋ ਜਿਹੜੀ ਜਿੰਸ ਤੁਹਾਡੀ ਹੁੰਦੀ ਸੀ ਮਤਲਬ ਮੂੰਜੀ ਕਣਕ ਜਿਹੜੇ ਵਗੈਰਾ ਸਾਡੇ ਉਹ ਲਿਆਂਦੇ ਕਿਵੇਂ ਉਸ ਪਿੰਡ ਪਿੰਡਾਂ 'ਚ ਘੁਮਿਆਰ ਹੀ ਚੁੱਕਦੇ ਆ। ਕਾਹਦੇ ਤੇ ਲਿਆਂਦੇ ਆ ਕਮਿਆਰ ਹੁਣ ਆਹ ਸਾਡੇ ਬੋਲ ਤੇ ਸਿਰਾਂ ਤੇ ਢੋਂਦੇ ਹਨ ਸਿਰਾਂ ਤੇ? ਬਾਹਰੋਂ, ਹਾਂਜੀ ਪੰਡਾਂ ਨਾਲ ਅੱਛਾ ਤੇਰਾ ਬੋਲ ਬਣ ਗਿਆ ਤੂੰ ਆਖਣਾ ਲੱਗ ਲੈ ਖੂਹਾਂ ਤੇ ਯਾਰ ਮੇਰਾ ਬੋਲ ਬਣਾ ਸਾਰਿਆਂ ਆਪੋ ਆਪ ਲੀੜੇ ਲਈ ਆਉਣੇ ਨੇ ਹੂੰ ਤੋਲਣ ਵਾਲੇ ਬਹਿਣ ਵਾਲੇ ਤੋਲ ਪਾਈ ਜਾਣੇ ਆ ਵੀ ਕਿੰਨੇ ਖੜੇਗਾ ਹੂੰ ਕਿ ਮੈਂ ਮਣ ਖੜਾਂਗਾ ਮੈਂ ਡੇਢ ਖੜਾ ਉਹ ਜਾ ਕੇ ਅਗਲਿਆਂ ਦੇ ਘਰ ਸੁੱਟੀ ਸਿਰਾਂ ਤੇ ਲਿਆਉਣੇ ਹਾਂਜੀ ਕੱਲ ਦੂਜੇ ਦੇ ਪਰਸੋਂ ਤੀਜੇ ਦੇ ਇਸ ਤਰ੍ਹਾਂ ਖੋਤਿਆਂ ਤੇ ਕਹਿੰਦੇ ਹੁੰਦੇ ਆ ਕੋਈ ਛੱਟਾ ਛੁੱਟਾ ਨਹੀਂ ਕੋਈ ਖੋਤਾ ਨਹੀਂ ਸੀ ਉਧਰ ਉਂਝ ਹੁੰਦੇ ਸਨ ਇੰਜ ਖੋਤਿਆਂ ਦਾ ਰਿਵਾਜ ਹੁੰਦਾ ਸੀ ਇੱਧਰ ਆ ਕੇ ਖੋਤਿਆਂ ਦੇ ਝੂਲੇ ਅੱਛਾ ਅੱਛਾ ਉਧਰ ਨਹੀਂ ਸੀ ਅੱਛਾ ਉਧਰ ਖੋਤਾ ਰੱਖਦਾ ਹੀ ਕੋਈ ਨਹੀਂ ਸੀ ਖੂਹਾਂ ਦੀਆਂ ਬਾਈਆਂ ਪੈੜੀਆਂ ਪੱਠੇ ਹਰ ਸ਼ਾਈ ਇੱਧਰ ਆ ਕੇ ਖੋਤਿਆਂ ਦੇ ਬੋਲ ਵੀ ਢੋਏ ਨੇ ਉਠਾਂ ਤੇ ਵੀ ਢੋਏ ਨੇ ਟਰਾਲੀਆਂ ਵੀ ਢੋਏ ਨੇ ਹੁਣ ਖੋਤੀਆਂ ਰੇੜੀਆਂ ਬਾਬਾ ਜੀ ਤੁਸੀਂ ਅੱਗੇ ਪਿੰਡ ਉਧਰ ਦੱਸਿਆ ਕਿ ਤੁਹਾਡਾ ਗੁਆਂਢੀ ਜਿਹੜਾ ਪਿੰਡ ਉੱਥੇ ਸਿੱਖ ਬੜੇ ਸਨ ਹਾਂ। ਉਹਨਾਂ ਨਾਲ ਪਿੰਡ ਦਾ ਕਿਵੇਂ ਆਪਸ ਵਿੱਚ ਲੜਾਈ ਤੇ ਨਹੀਂ ਕਦੀ ਹੋਈ ਕਿਵੇਂ ਦਾ ਹੈ ਸੀ ਵਰਤੋਂ ਵਰਤੋਂ ਬਸ ਬਾਹਰੋਂ ਕੋਈ ਪੈਲੀ ਵੱਲੋਂ ਰਲਦਾ ਹੋਵੇ ਕੋਈ ਸਿੱਖ ਦਾ ਉਹ ਪੈਲੀ ਰਲਦੀ। ਬੰਨਾ ਸਾਡਾ ਇੱਕ ਖੂਹ ਜਿਹੜਾ ਚੜਦਾ ਬੱਲੇ ਸੀ ਠੇਰ ਕੇ ਪਿੰਡ ਅੱਛਾ ਉਹ ਬਾਬਾ ਫੌਜਾ ਸਿੰਘ ਸੀ ਅੱਛਾ ਉਹਦੇ ਵੀ ਅੱਧ ਸਾਡਾ ਸੀ ਅੱਧ ਉਹਨਾਂ ਦਾ ਸੀ ਅੱਧ ਬਾਬੇ ਫੌਜਾ ਸਿੰਘ ਦਾ ਸੀ ਅੱਧ ਤੁਹਾਡਾ ਸੀ ਹਾਂ ਅੱਛਾ ਉਹ ਲੱਕੜ ਦਾ ਹੀ ਖੂਹ ਸੀ ਸਾਰਾ ਮਹਾਰਾਜ ਲੱਕੜ ਤੋਂ ਕੀ ਲੋਹਾ ਨਹੀਂ ਸੀ ਉਹਨੂੰ ਲੱਗਦਾ। ਅੱਛਾ ਅੱਛਾ ਤੇ ਉਹ ਜਿਹੜੇ ਬੋਕੇ ਪਾਣੀ ਵਾਲੇ ਉਹ ਵੀ ਲੱਕੜ ਦੇ ਉਹ ਵੀ ਮਿੱਟੀ ਦੀਆਂ ਅੱਛਾ ਟਿੰਡਾਂ ਮਿੱਟੀ ਦੀਆਂ ਟਿੰਨਾਂ ਰੱਸੀ ਨਾਲ ਮਾਲ ਬਣਾਈ ਮਾਲ ਬਣਾਈ ਹੋਈ। ਹਾਂ। ਅੱਛਾ ਅੱਛਾ ਤੇ ਵੇਲਣਾ ਵੀ ਲੱਕੜ ਦਾ ਦੋ ਲੱਠਾਂ ਵਾਲਾ ਹੂੰ ਉਹ ਵੀ ਵਖਿਆ ਵਾਗਦਾ ਵੀ ਤੇ ਉਹ ਦੋ ਬੰਦੇ ਹੁੰਦੇ ਹਨ ਇੱਕ ਨੇ ਮੁੱਠਾ ਬੰਨ ਲੈਣਾ ਵਿੱਚ ਡਾ ਦੇਣਾ ਇੱਕ ਨੇ ਪਿੱਛੇ ਬਹਿਣਾ ਨਿਕਲਦੇ ਨੇ ਇੱਥੇ ਬੰਨ ਪਾ ਇੱਥੇ ਪਾ ਇੱਥੇ ਪਾ ਪਰਤਾ ਕੇ ਫੇਰ ਵਿੱਚ ਪਰਤਾ ਕੇ ਫੇਰ 3 ਵਾਰਾਂ ਵਿੱਚੋਂ ਲਗਾਉਣਾ ਅੱਛਾ ਅੱਛਾ ਆ ਲੋਹੇ ਦੇ ਵੇਖਣ ਚ ਵੇਲ ਨਹੀਂ ਨਿਕਲੇ ਅੱਛਾ ਬਾਅਦ ਚ ਨਿਕਲਿਆ। ਨਾ ਪੱਠੇ ਕੁਤਰਨ ਵਾਲਾ ਸੀ ਕੋਈ ਹੱਥ ਵਾਲੇ ਨੇ ਇੰਜ ਹੀ ਕੁਤਰ ਕੇ ਟੋਕੇ ਜਾਂ ਮੁੱਢੀ ਮੁੱਢੀ ਤੇ ਰੱਖ ਕੇ ਬੁੱਢੀਆਂ ਗੱਡੀਆਂ ਅੱਛਾ ਬਾਬਾ
ਆਪਣੇ ਭਰਾਵਾਂ ਦਾ ਸਕਿਆ ਜਿਹੜਾ ਉਹ ਨਹੀਂ ਨਿਭਾ ਨਹੀਂ ਹੁੰਦਾ, ਤੁਹਾਡਾ ਉਦੋਂ ਸਿੱਖਾਂ ਨਾਲ ਅੱਧ ਸੀ, ਉਹ ਸਿੱਖ ਤੁਸੀਂ ਮੁਸਲਮਾਨ ਤੇ ਨਿਭਾ ਹੁੰਦਾ ਸੀ ਉਹਨਾਂ ਦਾ? ਬਸ 4 ਦਿਨ ਉਹਨਾਂ ਵਾ ਲਿਆ 4 ਦਿਨ ਨਹੀਂ ਨਹੀਂ, ਮਤਲਬ ਕਦੀ ਮੇਰਾ ਕਹਿਣ ਦਾ ਮਕਸਦ ਇਹ ਕਿ ਨਿਭਾ ਸਹੀ ਸੀ, ਪ੍ਰੇਮ ਸੀ, ਲੜਾਈ ਨਹੀਂ ਕਦੀ ਹੋਈ ਕਿਸੇ ਗੱਲ ਤੋਂ? ਨਹੀਂ ਨਹੀਂ, ਉੱਥੇ ਇੱਥੇ ਵੀ ਆ ਗਿਆ ਨਹਿਰ ਦੀਆਂ ਵਾਰੀਆਂ ਸਨ ਹਾਂ ਤੇ ਉਹ ਵੀ ਤੀਜਾ ਬੰਦਾ ਟਾਈਮ ਦੱਸਦਾ ਹੁੰਦਾ ਸੀ, ਮਾਸਟਰ ਨੂੰ ਗਾਣੇ ਲਈ ਉੱਥੇ ਵੀ ਅਸੀਂ ਉਹਨਾਂ 4 ਰਾਤਾਂ 4 ਦਿਨ ਭਾਵੇਂ ਉਹਨਾਂ ਦਾ ਖਲੋਤਾ ਰਹੇ, ਭਾਵੇਂ ਉਹ ਵਾਹ ਲੈਣ ਢੱਗਿਆ ਨੇ ਕਰ ਲੈਣਾ ਤੇ ਜੇ ਅਸਾਂ ਜੋਣਾ ਤੇ ਅਸਾਂ ਵੀ ਆਪਣਾ ਢੱਗਿਆ ਨੇ ਪਿੱਛਾ ਕਰਨਾ ਜਿਹੜਾ ਕਰਨਾ। ਕੋਈ ਕਦੀ ਰਾਵੀ ਚੜ੍ਹ ਜਾਂਦੀ ਸੀ ਨਾ ਤੇ ਸਾਡੀਆਂ ਫਸਲਾਂ ਨੂੰ ਪਾਣੀ ਪੈ ਜਾਂਦਾ। ਅੱਛਾ ਅੱਛਾ, ਉੱਤੇ ਚੜ ਜਾਂਦੇ ਹਾਂਜੀ ਲੱਗੇ? ਹਾਂ ਲਾਗੇ ਸੀ ਤੇ ਉੱਥੇ ਰੋਡ ਜੀ ਬੜੀ ਸੀ, ਉਹ ਰੋਡ 'ਚ ਪਾਣੀ ਤੁਰ ਜਾਂਦਾ। ਹੋਰ ਤੇ ਬਾਬਾ ਜੀ ਟਾਈਮ ਉਹ ਸਹੀ ਸੀ ਕਿ ਹੁਣ ਵਾਲਾ ਟਾਈਮ ਜਿਹੜਾ ਉਹ ਅਸੀਂ ਚਾਹੁੰਦੇ ਅੱਜ ਵੀ ਸਾਨੂੰ ਕੋ ਆਖੇ ਉੱਥੇ ਚੱਲੋ, ਅਸੀਂ ਤੇ ਅੱਜ ਵੀ ਭੱਜ ਕੇ ਜਾਂਦੇ। ਬਾਬਾ 70 ਸਾਲ ਤੁਹਾਨੂੰ ਆਇਆ ਨੂੰ ਹੋ ਗਏ ਨੇ, ਇਹਦੇ ਨਾਲ ਹਜੇ ਇੱਥੇ ਇਸ ਧਰਤੀ ਨਾਲ ਪਿਆਰ ਨਹੀਂ ਹੋਇਆ? ਪਿਛਲੇ ਨਾਲ ਹਜੇ ਪਿਆਰ, ਉਹਦੇ ਨੇ ਕਿਹਾ ਉਧਰ ਹੀ ਪਿਆਰ, ਕਿਉਂ ਜੰਮਣ ਪਏ ਹੋ ਆਪਣੀ? ਬੜੇ ਬੜੇ ਲੋਕ ਨੇਕ ਉੱਥੇ, ਬੜੇ ਬੜੇ ਨੇਕ ਉੱਥੇ ਦਫਨ ਹੋਏ ਤੇ ਸਾਡੇ ਵੱਡੇ ਵੀ ਪੀਰਾਂ ਚੋਂ ਵੀ ਬੜਾ। ਤੇ ਸਾਡੇ ਪਿੰਡ 'ਚ ਪੁਲਿਸ ਵਾਲਾ ਘੋੜੀ ਤੇ ਚੜ੍ਹ ਕੇ ਨਹੀਂ ਸੀ ਕਦੀ ਲੰਘਿਆ। ਹਾਂਜੀ, ਉਹਨਾਂ ਦੇ ਕੰਨਾਂ ਛੋਟੀਆਂ ਹੁੰਦੀਆਂ ਮਿੱਟੀ ਦੀਆਂ ਤੇ ਝੱਤ ਝੁੱਤੀ ਪਿੰਦੀਆਂ ਨੇ ਧੀਆਂ ਮੈਂ ਕੋ ਨੰਗੇ ਸਿਰ ਨਾਲ ਨਹੀਂ ਪੀਰਾਂ ਤੋਂ ਡਰਦੇ ਹੀ ਨਹੀਂ ਲੱਗਦੇ। ਅੱਛਾ ਅੱਛਾ। ਪੀਰ ਜਦੋਂ ਸਿੱਖਾਂ ਦਾ ਉਹਨਾਂ ਦਾ ਅੰਗਰੇਜ਼ਾਂ ਦਾ ਹੁੰਦਾ ਸੀ ਨਾ ਇਕੱਠ, ਉਹ ਜੋੜੇ ਹਨ 2 ਭਰਾ, ਉਹ ਸੋਹਣੇ ਐਡੇ ਸਨ, ਉਹ ਸੱਦਦਾ ਹੁੰਦਾ ਸੀ ਪਿਆਓ ਬਈ। ਵੇਖ ਕੇ ਉਹਨੇ ਇਨਾਮ ਦਿੱਤਾ ਸੀ, ਇੱਕ ਘਰ ਬੈਠਾ ਮੇਜਰ, ਇੱਕ ਘਰ ਬੈਠਾ ਸੂਬੇਦਾਰ, ਤੇ ਜਦੋਂ ਅੰਗਰੇਜ਼ਾਂ ਦਾ ਇਕੱਠ ਹੋਣਾ ਉਹਨਾਂ ਸੱਦਣਾ ਤੇ ਵੇਖਣ ਦਾ ਹੀ ਆਖਣਾ ਕਿਹੜੇ ਸੋਹਣੇ ਚਿਹਰੇ ਰੱਬ ਨੇ ਬਣਾਏ। ਅੰਗਰੇਜ਼ ਮੰਨਦਾ ਸੀ ਵਾਕਿਆ ਪੀਰ ਨੇ। ਬਾਬਾ ਜੀ ਇੰਨੇ ਦਿਨ ਤੁਸੀਂ ਆਏ ਹੋ, ਜਿਹੜੇ ਸਾਨੂੰ ਗੱਲਾਂ ਸੁਣਾਈ, ਕਦੀ ਤੁਹਾਨੂੰ ਰਾਤ ਕਦੀ ਚੇਤਾ ਆਈਆਂ? ਮੇਰੀ ਗੱਲਾਂ ਚੇਤਾ ਆਈਆਂ ਹੁਣ? ਕਦੀ ਆਪਣੇ ਆਪ ਦੇਣ ਚੰਦਾ ਹੀ ਕਦੇ ਜੇਨ ਤੇ ਜਦੋਂ ਹੀ ਵੇਖਾ ਨਾ, ਹੁਣ ਮੈਂ ਇੱਥੇ ਬੈਠਾ, ਮੇਰਾ ਕੈਮਰਾ ਉੱਥੇ ਹੀ ਵੱਜਦਾ, ਦਿਮਾਗ 'ਚ ਉਹੀ ਚੱਲਣ ਡਿਆ ਹਾਂਜੀ ਵੀ ਉਧਰ ਵਾਲਾ ਘਰ ਤੇ ਪਿੰਡ ਤੇ ਬਿਲਕੁਲ। ਲਾਹੌਰ ਸਾਹਿਬ ਦਾਦਾ ਵੀ ਦੇਖਦਾ, ਪਿਓ ਵੀ ਦੇਖਦਾ, ਜਿਹੜੇ ਤੁਰ ਗਏ ਨੇ ਦੁਨੀਆ ਤੋਂ ਵੇਖੇ ਉਹ ਸਾਰੀ ਵੇਖੋ। ਤੂੰ ਆਪਣਾ ਦਾਦਾ ਵੇਖਿਆ ਤੇ ਤੂੰ ਜਦੋਂ ਮਰਜ਼ੀ ਵੇਖ ਉਹਨੂੰ। ਤੇ ਬਾਬਾ ਕਦੀ ਜਦੋਂ ਵੰਡ ਹੋਈ 80 ਸਾਲ ਹੋ ਗਏ, ਕਦੀ ਵਾਪਸ ਚੱਕਰ ਨਹੀਂ ਲੱਗਾ ਪਿੰਡ ਤੁਹਾਡਾ? ਤਾਂ ਤੇਰਾ ਬਿਆਰ ਹੀ ਗਏ ਹੁਣ ਕਦੀ? ਨਹੀਂ, ਕਿਉਂ ਸਾਡਾ ਉਹ ਸੀ ਨਾ ਪਿੱਛੇ ਮੁਸਲਮਾਨ ਸਾਂ, ਉੱਥੇ ਜਾਈਏ ਕਿਤੇ ਕੋ? ਉਹ ਤੇ ਸਾਡੇ ਮੇਰੇ ਸਹੁਰਿਆਂ ਤੋਂ ਉੱਥੇ ਹੈ ਸਾਈ, ਉਹ ਸਾਡੇ ਪਿੰਡ ਜਾਂਦੇ ਹੁੰਦੇ ਨੇ, ਉਹਨਾਂ ਦੀ ਰਿਸ਼ਤੇਦਾਰੀ। ਅੱਛਾ ਅੱਛਾ। ਤੇ ਹੋਰ ਸਾਡਾ ਉੱਥੇ ਰਿਸ਼ਤੇਦਾਰੀ ਕੋਈ ਨਹੀਂ। ਹਾਂ ਕਿਸੇ ਕੋਲ ਇੱਥੇ ਪਹਿਲੋਂ ਸਿੱਖ ਆਉਂਦੇ ਰਹੇ ਨੇ ਇੱਥੇ। ਅੱਛਾ ਅੱਛਾ। ਸਾਡੇ ਪਿੰਡ ਮਕਾਨ ਆਪਣੇ ਵੇਖ ਰੋਣਾ ਹੁੰਦਾ ਹਾਂ, ਤੇ ਉਹ ਮਰ ਗਏ। ਵੇਖ ਲੋ ਆਣ ਕੇ ਵੇਖ ਕੇ ਰੋਂਦੇ। ਹਾਂ, ਇਹ ਮੈਂ ਕਹਿੰਦਾ ਵੀ ਉਹਨਾਂ ਨੂੰ ਨਹੀਂ ਭੁੱਲਦਾ ਜੀ, ਤੁਹਾਨੂੰ ਨਹੀਂ ਭੁੱਲਦਾ ਪਿਛਲਾ ਪੈਣਾ ਉਹਨਾਂ ਮੇਲੇ ਤੇ ਆਉਂਦੇ ਹਨ ਨਾ, ਤੇ ਆਉਂਦੇ ਹੁਣ ਉਹ ਮਰ ਗਏ ਨੇ, ਅੱਗੋਂ ਨਵੇਂ ਕਦੀ। ਬਾਬਾ ਆਪਣਾ ਦਿਲ ਕਰਦਾ ਵੀ ਮੈਂ ਜਾਵਾਂ ਇੱਕ ਰਾਂ ਚੱਕਰ ਲਾ ਕੇ ਆਵਾਂ ਜਾਂ, ਕਿਉਂਕਿ ਤੁਸੀਂ ਦੱਸਣ ਦੇ ਉੱਥੇ ਪੀਰਾਂ ਦੇ ਤੁਹਾਡੇ ਮਕਾਨ ਵੀ ਹੁੰਦੇ ਨੇ, ਤੁਹਾਡੀ ਮਸਜਿਦ ਉੱਥੇ ਇੰਜੇ, ਤੁਹਾਡੀ ਕਬਰਾਂ ਹੁੰਦੀਆਂ ਨੇ, ਮਤਲਬ ਦਿਲ ਕਦੀ ਆਇਆ ਮਨ ਚ ਮੈਂ ਜਾਵਾਂ? ਮੈਨੂੰ ਵਿਖਾਇਆ ਮੇਰਾ ਉਹ ਭਰਾ ਲੱਗਦਾ, ਚਾਚੇ ਦਾ ਪੁੱਤ ਆਏ ਸਾਲ ਦੂਏ, ਉਹਨੇ ਉਹ ਕੁਕਰਾਇਆ ਹੈ ਅਜੇ ਉੱਤੇ, ਤੇ ਉਹ ਫਿਰ ਆਖ ਦਿੰਦਾ ਜੀ ਇਹ ਗੁਰਦਾਸਪੁਰ ਫਲਾਣਾ ਪਿੰਡ ਮਕਾਨ ਸ਼ਰੀਫ 77 ਉਹ ਸਾਨੂੰ ਛੇਤੀ ਵਿਖਾਓ। ਉਹ ਵਿਖਾਉਣ ਡਿਆ ਵੀ ਆਹ ਪਤਾ ਨਹੀਂ ਉਹਨੇ ਕੀ ਹਿਸਾਬ ਲਾਇਆ। ਉਹੀ ਦਿਲ ਕਰਦਾ ਵੀ ਜਾਣ ਨੂੰ, ਜਿਸ ਬੱਬ ਲੱਗ ਜੇ ਸਬੱਬ ਲੱਗ ਗਈ ਉੱਥੇ ਮਿਲਣਾ ਤੇ ਮੋਇਆਂ ਦੀਆਂ ਕਬਰਾਂ ਵੇਖਣੀਆਂ। ਚਲੋ ਮਸਜਿਦ ਹੈ ਪਿੰਡ, ਉਹ ਤੇ ਆਈ ਤੇ ਆਈ ਮਸਜਿਦ ਵੀ ਕਬਰਾਂ। ਨਹੀਂ ਬਾਬਾ ਤੂੰ 13 ਕੁ ਸਾਲ ਹੋ, ਇੱਕ ਮਿਸਾਲ ਹੈ, ਜਾਣਾ ਕਿਤੇ ਮੈਂ ਗੱਲ ਕਰਨ ਆ, ਪਤਾ ਨਹੀਂ ਵੀਜ਼ਾ ਮਿਲਣਾ ਕਿ ਨਹੀਂ, ਤੁਹਾਨੂੰ ਮਿਲਣਾ ਜਾਇਆ ਜਾਣਾ ਕਿ ਨਹੀਂ। ਹੁਣ ਤੁਸੀਂ ਅਗਰ ਲੱਗ ਜਾਂਦਾ, ਇੱਕ ਮਿਸਾਲ ਮੈਂ ਕਰਨਾ ਪਿਆ, ਲੱਗ ਜਾਂਦਾ, ਤੁਸੀਂ ਆਪਣਾ ਪਿੰਡ ਜਾ ਸਕਦੇ ਜੇ? ਧਰ ਦੇਣ ਚਾਹੇ ਸਾਰਾ ਵੀ ਕਿੱਥੇ ਉਸ ਪਿੰਡ ਸੀ, ਕਿਵੇਂ ਦਾ ਘਰ ਪਛਾਣੋਗੇ ਵੀ ਆਇਆ ਸੀ? ਘਰ ਨਹੀਂ ਪਛਾਣਿਆ ਜਾਣਾ। ਪੀਰਾਂ ਵਾਲਾ ਜਾਂ ਮਸਜਿਦ ਤੁਹਾਨੂੰ ਪਛਾਣ ਚ ਆ ਜਾਏਗੀ? ਉਹ ਮਹੱਲੇ ਉਹਨਾਂ ਦੇ ਹੋਵੇ ਖੜੇ ਨੇ, ਬਾਗ ਅੰਬਾਂ ਦਾ ਖਲੋਤਾ, ਉਹਨੇ ਉਹਦੇ ਦਿਖਾਇਆ ਮੈਨੂੰ ਨੈਟ ਤੇ। ਹੋਰ ਜਿਹੜੇ ਸਾਡੇ ਕੱਚੇ ਮਕਾਨ ਸਾਈਆਂ ਪੱਕੇ ਬਣਾ ਲਏ ਹੋਣੇ, ਇੱਥੇ ਹੀ ਹੁਲੀਏ ਵਿਗੜ ਗਏ। ਹਾਂਜੀ ਹਾਂਜੀ। ਇੱਧਰ ਫਿਰ ਆਉਣ ਕੇ ਅਸੀਂ ਆਉਣਾ ਤੇ ਉੱਥੇ ਰਹੇ, ਤੇ ਫਿਰ ਪੂਰਾ ਪਿੰਡ ਨਾਰੋਵਾਲ ਦੇ ਲਾਗੇ ਸੱਦੋ ਵਾਲਾ ਪਿੰਡ। ਅੱਛਾ ਅੱਛਾ। ਸਾਡੀ ਫੁੱਫੀ ਉਹ ਵੀ ਉਜੜ ਕੇ ਆਏ, ਉਹਨਾਂ ਕੋ ਆਏ,
ਉੱਥੇ 2 ਦਿਨ ਰਹੇ ਤੇ ਉੱਥੋਂ ਫਿਰ ਅਸੀਂ ਚੜ੍ਹੇ ਗੱਡੀ ਨਾਰੋਵਾਲ ਚੀਚਾ ਤੇ ਸਾਡਾ ਇੱਕ ਮਾਮਾ ਸੀ ਉੱਥੇ ਫਿਰ ਗਏ। ਉੱਥੇ ਗਏ। ਉੱਥੇ ਫਿਰ ਸਾਨੂੰ ਛੱਡ ਕੇ ਤੇ ਉਹ ਸਾਡਾ ਚਾਚੇ ਦੋਵੇਂ ਇੱਥੇ ਆਏ ਆ ਪਿੰਡ। ਇੱਥੇ ਪਤਾ ਲੱਗਾ ਵੀ ਉਹ ਬਰਾਦਰੀ ਸਾਰੀ ਤੇ ਅੱਗੇ ਟੁਰ ਗਈ ਹੈ। ਇਹ ਫਿਰ ਆਖਣ ਲੱਗੇ ਵੀ ਅਸੀਂ ਵੀ ਤੁਰ ਜਾਣਾ, ਸਾਨੂੰ ਰਹਿਣਾ। ਇਹ ਫਿਰ ਇੱਥੇ ਜਿਹੜੇ ਸਾਡੇ ਅੱਗੇ ਰਹਿਣ ਇੱਧਰ ਆਏ ਸਨ ਪਹਿਲੋਂ ਦੇ ਇੱਧਰ ਹੀ ਉਹ ਵੀ ਬਰਾਦਰੀ ਸੀ। ਉਹਨਾਂ ਆਖਿਆ ਯਾਰ ਤੁਸੀਂ ਨਾ ਜਾਓ, ਸਾਨੂੰ ਤੇ ਲੋਕਾਂ ਰਹਿਣ ਨਹੀਂ ਦੇਣਾ। ਉਹ ਫਿਰ ਅਸੀਂ ਰਹਿ ਪਏ। ਦਾਣੇ ਪਾਣੀ ਦਾ ਅਖਤਿਆਰ ਸੀ। ਉਹ ਸਮੁੰਦਰੀ ਅੱਗੇ ਖਿੱਦਰ ਵਾਲਾ ਬੰਗਲਾ 203 ਚੱਕ ਵੱਡਾ ਪਿਆ। ਫਿਰ ਦਾਣੇ ਪਾਣੀ ਦਾ ਅਖਤਿਆਰ ਸੀ। ਇੱਥੇ ਫਿਰ ਹੁਣ ਹੜਾਂ 'ਚ ਇੱਥੇ ਡੁੱਬ ਡੱਬ ਕੇ ਦਿਹਾੜੇ ਕੱਢਦੇ। ਅੱਛਾ ਬਾਬਾ, ਸਾਰਾ ਕੁਝ ਤੁਸੀਂ ਉੱਥੇ ਛੱਡ ਆਏ? ਹਾਂਜੀ। ਜਾਣੀ ਤਨ ਦੇ ਕੱਪੜੇ ਲੈ ਕੇ ਤਕਰੀਬਨ ਆਏ ਸਾਰੇ, ਤਕਰੀਬਨ ਜਿੰਨੇ ਵੀ ਉਦੋਂ ਮੁਹਾਜਰ ਆਏ ਜੇ ਗੱਲ ਦੇ ਜਿੰਨੇ ਵੀ ਗੱਲ ਦੇ ਕੱਪੜੇ ਲੈ ਕੇ ਇੱਧਰ ਆਣ ਕੇ ਫਿਰ ਵੇਖੋ ਨਾ ਰਿਸ਼ਤੇਦਾਰ ਕਿੰਨੇ ਕੁ ਦਿਨ ਸੰਭਾਲਦਾ। ਇੱਥੇ ਆਣ ਕੇ ਪੈਰ ਲੱਗਣ 'ਚ ਕੀ ਉਦੋਂ ਕੀ ਹਾਲਾਤ ਸਨ? ਉਦੋਂ ਜੇ ਦਿਹਾੜੀਆਂ ਕਰਨੀਆਂ ਪਈਆਂ ਕਿਵੇਂ, ਉਹ ਥੋੜਾ ਕੋ ਵੀ ਦੱਸੋ। ਉਦੋਂ ਨਾ ਤੇ ਦਿਹਾੜੀ ਲੱਭਦੀ ਸੀ ਹੂੰ। ਤੇ ਉਹ ਜੋ ਗੌਰਮੈਂਟ ਨੇ ਭਾਵੇਂ ਕੋਈ ਨਾਈ ਹੈ, ਮੋਚੀ ਹੈ, ਮਰਾਸੀ ਹੈ, ਸਭ ਨੂੰ ਕਿੱਲਾ ਜੀ ਨੂੰ ਦਿੱਤਾ ਸੀ ਗੌਰਮੈਂਟ। ਅੱਛਾ, ਆਪਣਾ ਗੁਜ਼ਾਰਾ ਕਰੋ, ਜਿੰਨੇ ਦਿਨ ਤੁਹਾਡੀ ਪਿਛਲੀ ਜ਼ਮੀਨ ਨਹੀਂ ਆਉਂਦੀ ਇੱਥੋਂ ਖਾਓ। ਭਾਵੇਂ ਸਾਡੀ 10 ਕਿੱਲੇ, ਅਸੀਂ ਉਹਦੇ 7 ਜੀ ਹਾਂ, ਸਾਨੂੰ 7 ਦਿੱਤੀ ਸੀ, 10 ਨਹੀਂ ਸੀ ਉਹਨਾਂ ਦਿੱਤੀ। ਤੇਲੀ ਹੈ, ਮੋਚੀ ਹੈ, ਜੋ ਵੀ ਸੀ ਨਾ ਵੀ ਉਜੜ ਕੇ ਆਏ ਨੇ ਆਪਣੀ ਬੀਜੋ ਤੇ ਖਾਓ। ਹਾਂ ਵੀ ਆਪਣਾ ਉਹ ਮੁੜ ਕੇ 2 ਸਾਲ ਖਾਧੀ ਲੋਕਾਂ। ਫਿਰ ਆਰਡਰ ਆ ਗਿਆ ਜੀ ਫਾਰਮ ਦੋ, ਜਿਨ੍ਹਾਂ ਦੀ ਪਿਛੇ ਭੋਏ ਆ ਫਾਰਮ ਦੋ। ਫਾਰਮ ਆ ਗਏ, ਉਹ ਫਾਰਮ ਦਿੱਤੇ। ਉਧਰੋਂ ਫਿਰ ਮਾਲਕੀ ਲੱਗ ਕੇ ਆਈ, ਇੱਧਰ ਆ ਗਏ ਤੇ ਪੈ ਗਈ ਪਵਾ ਦਿੱਤੀ ਜਾਵੇ। ਤੇ ਹੁਣ ਜਿਹੜੇ ਵਾਂਝੇ ਹਨ ਉਹ ਆਖਣਾ ਛੱਡਣੀ ਨਹੀਂ। ਉਹਨਾਂ ਨੂੰ ਫਿਰ ਗੌਰਮੈਂਟ ਆਖਿਆ ਵੀ ਇਹਨਾਂ ਨੂੰ ਦੋ ਹਿੱਸਾ 5 ਦਵਾਈ। 5 ਦਵਾਈ ਦਾ ਮਤਲਬ ਹੈ 5 ਹਿੱਸੇ ਕਰੋ, 3 ਤੁਸੀਂ ਰਹੋ ਤੇ 2 ਇਹਨਾਂ ਨੂੰ ਦਿਓ ਤੇ ਅੱਗੋਂ ਇਹਨਾਂ ਦੀ ਪੈਲੀ ਛੱਡ ਦਿਓ। ਉਹ ਕਈਆਂ ਤੇ ਵੇਖਿਆ ਵੀ ਸਾਡੀ ਕਿਹੜੀ ਦਾਦੇ ਦੀ ਯਾਰ ਛੱਡੋ ਪਰਾਂ, ਤੇ ਕਈ ਆਖਣ ਨਹੀਂ ਹਾਂ ਨਹੀਂ ਛੱਡਣੀ। ਫਿਰ ਕਈਆਂ ਉਜਰ ਕੀਤਾ ਜੀ ਛੱਡਦੇ ਨੇ। ਉਹਨੇ ਆਖਿਆ ਨੋਟਿਸ ਦਿਓ। ਫਿਰ ਉਹ ਨੋਟਿਸ ਦਿੱਤੇ। ਫਿਰ ਉਹ ਪਟਵਾਰੀ, ਤਹਿਸੀਲਦਾਰ, ਜ਼ਿਲ੍ਹੇਦਾਰ ਆਏ, ਉਹ ਮੌਕੇ 'ਤੇ ਆ ਗਏ, ਸਾਰਾ ਕਬਜ਼ਾ ਕਰਾ ਕੇ ਉਹਨਾਂ ਆਖਿਆ ਭਾਈ ਤੁਹਾਡੀ ਮਾਲਕੀ ਕੋਈ ਨਹੀਂ, ਜਾਊਗਾ ਹੋਰ ਜੋ ਤੁਹਾਨੂੰ ਸਾਰੀ ਮਿਲ ਗਈ ਸੀ 10 ਪਹਿਲੇ ਤੋਂ 10 ਇੱਧਰ ਪੈ ਗਈਆਂ ਪੂਰੀਆਂ 10 ਮਿਲ ਗਈਆਂ। ਅੱਛਾ ਬਾਬਾ ਜੀ, ਆਖਰ ਤੇ ਤੁਸੀਂ ਕੋਈ ਨਸੀਹਤ ਵੇਖਣ ਵਾਲੇ ਆਉਣ ਵਾਲੇ ਨਸਲ ਨੂੰ ਕਰਨਾ ਚਾਹੋ, ਕੋਈ ਤੁਸੀਂ ਅੱਛੀ ਗੱਲ ਕਹਿਣੀ ਚਾਹੋ, ਕਹਿ ਸਕਦੇ? ਅੱਛੀ ਗੱਲ ਤੇ ਪੁੱਤਰਾ, ਮੈਂ ਤੇ ਆਪਣੀ ਜਿੰਨੀ ਸਾਡੀ ਫੈਮਿਲੀ ਹੈ ਨਾ, ਇਹ ਹੁਣ ਤੇ ਉਦੋਂ ਤਾਂ 3 ਭਰਾ ਹੋਣ ਤੇ ਹੁਣ ਅਸੀਂ 15 ਪੋਤਰੇ ਆਪਣੇ ਦਾਦੇ ਦੇ। ਅੱਛਾ। ਅੱਗੋਂ ਸਾਡੇ ਜਿਹੜੇ ਨਾ ਕਿਸੇ ਦੇ 4, ਕਿਸੇ ਦੇ 6, ਕਿਸੇ ਦੇ 5, 15 ਪੋਤਰੇ ਆ ਇੱਕ ਦਾਦੇ। ਇਹ ਤੇ 10 ਪੈਲੀਆਂ ਤੇ ਰੋਟੀ ਰੱਬ ਦਿੰਦਾ ਹੀ ਪਿਆ, ਅੱਲਾਹ ਪਾਕ ਦਿੰਦਾ ਜਿਵੇਂ ਪੈਦਾ ਕੀਤਾ। ਤਾਲਾ ਨੂੰ ਆਖੀ ਦਾ ਪੁੱਤਰੋ ਹਲਾਲ ਦੀ ਖਾਓ। ਬਿਲਕੁਲ ਤੇ ਚੰਗੀ ਜੇ ਕਿਤੇ ਭੈੜੀ ਖਾਓਗੇ ਜੁੱਤੀਆਂ ਖਾਣੀਆਂ। ਬਿਲਕੁਲ। ਹਾਂ ਨਾ, ਜੁਮਾ ਪੜਨਾ, ਅੱਲਾਹ ਤੁਹਾਡੀ ਵੇਖੀ ਕਰੇ। ਹਾਂਜੀ ਜਿਉਂਦੇ ਵਾਸਤੇ ਬਾਬਾ ਜੀ। ਤੇ ਨਮਾਜ਼ ਪੜ੍ਹੀ ਦੀ ਹੈ, 2 ਗਾਈ ਰੱਖੀਆਂ ਨੇ, ਦੁੱਧ ਛੱਡ ਲਈ, ਮੁੰਡੇ ਸਾਰੇ ਵਿਆਹੇ, ਵਾਕੀ ਤੇ ਇੱਕ ਨਿੱਕੇ ਦੇ ਨਾਲ ਆ। ਹਾਂ ਨਾਜ਼ਰੀਨ, ਇਹ ਸੀ ਬਾਬਾ ਜੀ ਦੀ ਸਟੋਰੀ ਜਿਹੜੀ ਸਾਰੀ ਤੁਹਾਨੂੰ ਮੈਂ ਸੁਣਾਤੀ। ਤੁਹਾਨੂੰ ਬਾਬਾ ਜੀ ਗੱਲਾਂ ਕਿਵੇਂ ਲੱਗੀਆਂ, ਜਿਹੜੀਆਂ ਹੱਡ ਬੀਤੀ ਦੇ ਅੱਖਾਂ ਵੇਖੀ, ਸਾਰਾ ਸਟੋਰੀ 1947 ਤੋਂ ਪਹਿਲਾਂ ਵਾਲੀ ਵੀ ਤੇ ਬਾਅਦ ਜਿਵੇਂ ਇੱਧਰ ਜਿਵੇਂ ਪਹੁੰਚੇ ਸਾਰਾ ਕੁਝ ਦੱਸਿਆ, ਜਿਵੇਂ ਦਾ ਕਲਚਰ ਸੀ, ਜਿਵੇਂ ਦਾ ਪਿਆਰ ਮੁਹੱਬਤ ਸਿੱਖਾਂ ਨਾਲ ਮੁਸਲਮਾਨਾਂ ਦਾ ਸੀ, ਉਹ ਸਾਰਾ ਕੁਝ ਦੱਸ ਦਿੱਤਾ। ਤੁਹਾਡੀ ਕੀ ਰਾਏ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਛੀ ਗੱਲ ਜੋ ਵੀ ਤੁਹਾਡੇ ਵਿੱਚ ਜ਼ਿਹਨ 'ਚ ਆਵੇ ਸਾਨੂੰ ਕਮੈਂਟਾਂ ਵਿੱਚ ਲਾਜ਼ਮ ਦੱਸਿਆ ਕਰੋ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਜ਼ਮ ਕਰਿਆ ਜੀ। ਚਲੋ ਮਿਲਦੇ ਇੱਕ ਨਵੀਂ ਵੀਡੀਓ ਨਾਲ, ਕਿਤੇ ਹੋਰ ਜਗ੍ਹਾ ਤੇ ਹੋਰ ਬਜ਼ੁਰਗ ਵੇਖਾਂਗੇ। ਆਈ ਵਿਟਨੈਸ ਜਿਹੜਾ ਚਸ਼ਮਦੀਦ ਗਵਾਹ ਹੈ ਉਸ ਟਾਈਮ ਦਾ, ਉਹਦੀ ਕਹਾਣੀ ਰਿਕਾਰਡ ਕਰਾਂਗੇ ਤੇ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਇਜਾਜ਼ਤ, ਰੱਬ ਰੱਖੋ।